ਸਟਾਰਟ ਤੇ ਹੀ ਵੜਦੇ ਹੀ ਅਸਲਾਮ ਵਾਲੇਕਮ ਤਾਂ ਗਾਲ ਕੱਢਤੀ ਅੱਛਾ ਤੇਰੇ ਤੇ ਕੱਲੇ ਸੁੱਟੇ ਮੇਰੇ ਤੇ ਨਾਲ ਦੀਆਂ ਗੱਲਾਂ ਨਹੀਂ ਪਾਏ ਉਹ ਐਂ ਕਰਕੇ ਸਾਜੂ ਨੇ ਮੈਨੂੰ ਫੇਰ ਮਾਰਿਆ ਟਕਾ ਤੇ ਪਿੱਛੋਂ ਸਰਵਰ ਰਾਈ ਮਾਰ ਗਿਆ ਉਹਦੀ ਮਾਂ ਨੂੰ ਪਤਾ ਲੱਗਿਆ ਸਾਜੂ ਨੇ ਇਹਨੂੰ ਕਮਰੇ 'ਚ ਕੱਢਤਾ ਬਾਹਰ ਚੱਲ ਕਹਿੰਦੀ ਐਡਾ ਤੂੰ ਰਾਮਾ ਮੇਰਾ ਵਾਲਾ ਵਾਲਾ ਸਾਹਿਬ ਆ ਰਿਹਾ ਇਮਦਾਦ ਅੱਬੂ ਆ ਰਹੇ ਆ ਇਮਦਾਦ ਸਾਜੀ ਸਵੇਰੇ ਨਾਈ ਦੀ ਦੁਕਾਨ ਤੇ ਆ ਵਿਜਲ ਪੁਜਲ ਕਰਾ ਕੇ ਕੁਛ ਬੰਦਾ ਜੀ ਪੈਂਟ ਕੋਟ ਪਾਇਆ ਟਾਪ ਮਾੜਾ ਲੱਗਦਾ ਪਿਆ ਇਹਨਾਂ ਨੂੰ ਤਾਂ ਮੈਂ ਕੱਢਣਾ ਸੀ ਸਾਜੀ बहुत जताते हो चाह हमसे बहुत जताते हो चाह हमसे करोगे कैसे निबाह हमसे ऐ दिल ऐ दिल ऐ दिल ऐ दिल ऐ दिल एक इतना सेम गाना हो सी मत करे इतना गुरूर सूरत पे ऐ हसीना तेरी सूरत पे नहीं हम तो तेरी सादगी पे मरते हैं। क्या बात है ये गाने गाने का मकसद है कुछ सलाम दुआ से पहले अस्सलाम वालेकुम टी टाइम में खुश आमदीद मैनू इश्क दा लगे यारो मेरे बच्चे ने से कहने लगे हेलो फैसल साहब नाजरीन फैसल साहब को इश्क हो गया है उढेर उम्रे वाह हाँ मुझे प्यार हुआ अल्लाह मियाँ बड़ी तकरार में इम्तिहान हुआ अल्लाह मियाँ हाँ मुझे प्यार हुआ अल्लाह मियाँ बड़ी भरी बरसात में इकरार हुआ अल्लाह मियां हाँ प्यार हुआ इकरार हुआ है प्यार से फिर क्यों डरता है दिल कहता है दिल रास्ता मुश्किल मालूम नहीं है कहाँ मंजिल प्यार हुआ लो जी फैसल साहब को स्टोरी सुनते हैं फैसल साहब को मोहब्बत हो गई है फैसल साहब कहाँ मिली वो अच्छा इन्हें मोहब्बत भी होगी तो टीवी भी होगी अच्छा फैसल साहब को कहाँ मिली शुरू होने से पहले एक गुजारिश करना चाहता हूँ ये मुंह पर ना मारिएगा हाँ ये मुंह पर नहीं मारिएगा अच्छा कहाँ मिली वो आपको आप लगता मुशायरे देखते नहीं है शर्मा आ गया अच्छा वो सिमरन सिमरन वाली स्टोरी नहीं ये सच्ची उस्ताद मुच्ची का जी। मसला बन गया है फैसल साहब को सिमरन दी हाँ पै गई सिमरन दे प्यो दी नो मैं सिर्फ इतना ही कहूंगा आई एम इन लव क्या बात है यार वाह। ਇਹ ਪਹਿਲੋਂ ਕਹਿੰਦਾ ਆਈ ਐਮ ਇਨ ਕਰਦਾ I am in love ओ कहाँ मिली वो उस्ताद जी मैं लाहौर। नहीं ਇੱਥੇ ਫੈਸਲਾਬਾਦ बात तो आगे आ गई ਮੈਂ ਜਦੋਂ ਲੰਘਣਾ ਉਹਨੇ ਛੱਤ ਤੇ ਖਲੋ ਕੇ ਮੈਨੂੰ ਵੇਖਣਾ ਇਹਦਾ ਮਤਲਬ ਹੈ ਜਦੋਂ ਦਾ ਥੀਏਟਰ ਸਾਫ਼ ਹੋਇਆ ਵਾ ਸਿਰਫ ਬੰਦਿਆਂ ਨੂੰ ਨਹੀਂ ਫਰਕ ਪਿਆ ਔਰਤਾਂ ਵੀ ਬੇਰੋਜ਼ਗਾਰ ਹੋਈਆਂ ਉਹਨੇ ਮੈਨੂੰ ਵੇਖਣਾ ਉਹਨੇ ਮੈਨੂੰ ਬੱਟੇ ਮਾਰਨੇ और ये शैतान समझ नहीं भाजी नु ਨਹੀਂ ਉਹਨੇ ਵੱਡੇ ਮਾਰਨੇ ਨੇ ਪੈਣਾ ਉਸਤਾਦ ਜੀ ਉਹਨੇ ਮੈਨੂੰ ਬੱਟੇ ਮਾਰਨੇ ਅੱਛਾ ਡੇਲੀ बड़ी इज्जत है यार ਕਿੱਥੇ ਗਲੀ 'ਚ ਗਲੀ 'ਚ ਨਹੀਂ ਮੈਂ ਜਿੱਥੋਂ ਲੰਘਣਾ ਨਾ ਅੱਛਾ ਕੋਈ ਇਲਾਕਾ ਉਹਨਾਂ ਦੇ ਘਰ ਦੇ ਕੋ ਮੈਂ ਨਾਮ ਨਹੀਂ ਲੈਣਾ ਉਸਤਾਦ ਜੀ ਨਾ ਘਰ ਦਾ ਨਾਂ ਲੈਣਾ ਨਹੀਂ ਨਾਮ ਲੈਣ ਨਾਲ ਸਭ ਤੋਂ ਪਹਿਲੇ ਤੂੰ ਫਸਣਾ ਸਾਡਾ ਤੈਨੂੰ ਭੈਣ ਭੈਣੀ ਮੈਂ ਜਦੋਂ ਲੰਘਣਾ ਉਹਨੇ ਬੱਟੇ ਮਾਰਨੇ ਉਸਤਾਦ ਜੀ ਓਏ डेली बट्टे मारती थी 3 दिनों बाद ट्राली इकट्ठी करके ਚਿੜੀਆਂ ਨੇ ਮਾਰਤੇ ਵੱਟੇ ਆਹੋ ਉਸਤਾਦ ਹਾਂ ਫਿਰ ਮੈਂ ਨਾ ਉਸਤਾਦ ਜੀ ਅਗਲੇ ਦਿਨ ਮੈਂ ਫੇਰ ਗਿਆ ਉਹਨੇ ਨਾ ਐਡਾ ਜਿਹਾ ਰੁਕਾ ਜਿਹੜਾ ਨਾ ਉਹ ਕੁਛ ਮਝੋੜ ਕੇ ਕੁਝ ਮੂੰਹ ਚੂ ਕਰਕੇ ਗੇਂਦ ਜੀ ਬਣਾ ਕੇ ਮੇਰੇ ਨਾਲ ਸਿੱਟਿਆ ਮੈਂ ਗੌਰ ਹੀ ਨਹੀਂ ਕੀਤੀ ਕੀ ਬਣਾ ਕੇ ਕੁਝ ਮੂੰਹ ਚੂ ਜਿਹੜਾ ਹੁੰਦਾ ਅੱਛਾ ਗੇਂਦ ਗੇਂਦ ਜੀ ਬਣਾ ਕੇ ਉਹਨੇ ਮੇਰੇ ਨਾਲ ਸਿੱਟੀ ਉਹ ਬੱਟੇ ਮਾਰਨੇ ਇਸ ਲਈ ਛੱਡ ਗਈ ਕਿ ਆਪਣੇ ਤੇ ਛਿੱਟੇ ਪੈਣੇ ਇਹਦੇ ਤੇ ਨਾ ਮਾਰ ਅੱਛਾ ਤੇ ਉਸਤਾਦ ਜੀ ਮੈਂ ਨਾ ਗੌਰ ਨਾ ਕੀਤਾ ਬਣਦਾ ਉਹਨੇ ਫੇਰ ਨਾ ਮੈਂ ਅਗਲੇ ਦਿਨ ਨੰਗਿਆ ਉਹਨੇ ਵੱਟਾ ਮਾਰਿਆ ਫਿਰ ਅਗਲੇ ਦਿਨ ਨੰਗਿਆ ਫਿਰ ਉਹਨੇ 6 ਦਿਨ ਮੇਰੇ ਵੱਟੇ ਮਾਰੇ ਤੇ 7ਵੇਂ ਦਿਨ ਉਹਨੇ ਉਸਤਾਦ ਜੀ ਉਹ ਗੂਚੂ ਮੂਚੂ ਜੇ ਡੇਲੀ ਮੇਰੇ ਮਾਰੇ ਹਾਂਜੀ ਮੈਂ ਗੌਰ ਹੀ ਨਾ ਕੀਤਾ ਮੁੱਚ ਚੁੱਕਿਆ ਹੀ ਨਹੀਂ ਨਹੀਂ ਉਸਤਾਦ ਜੀ ਮੈਂ ਚੁੱਕੀ ਨਹੀਂ ਮੈਂ ਇਸ ਲੈਣ ਦਾ ਹੈ ਹੀ ਨਹੀਂ ਸਾਦੇ ਨੂੰ ਨੇ ਵੱਟੇ ਮਾਰੇ ਫਿਰ ਬਾਬਿਆਂ ਨੇ ਕਿਹਾ ਹੁਣ ਪੂਰਾ ਹੋ ਗਿਆ ਅੱਲਾ ਕਰੇਗਾ ਮੁੰਡਾ ਤੇਰਾ ਬਾਹਰ ਚੱਲ ਜੂ ਫਿਰ ਉਸ ਤੋਂ ਬਾਅਦ ਮੈਂ ਅਗਲੇ ਦਿਨ ਨੰਗਿਆ 15ਵੇਂ 20ਵੇਂ ਦਿਨ ਉਸਤਾਦ ਜੀ ਹਾਂਜੀ ਉਹਨੇ ਪਾਣੀ ਦੀ ਬਾਲਟੀ ਭਰ ਕੇ ਮੇਰੇ ਤੇ ਸਿੱਟੀ
ਆਏ ਤਾੜੀਆਂ। ਜਦੋਂ ਆਪ ਨਹੀਂ ਨਹਾਣਾ ਫਿਰ ਉਸਤਾਦ ਜੀ ਕਿਸੇ ਨੇ ਤਾਂ ਨਹਾਉਣਾ। ਇਹ ਪਹਿਲੇ ਉਹਨੇ ਵੱਟੇ ਮਾਰੇ, ਫਿਰ ਉਹਨੇ ਗੁੱਛੂ ਮੁੱਛੂ ਸਿੱਟੇ, ਫਿਰ ਉਹਨੇ ਪਾਣੀ ਦੀ ਬਾਲਟੀ ਸਿੱਟੀ। ਮੈਂ ਗੌਰ ਨਹੀਂ ਕੀਤੀ, ਉਹ ਨਹੀਂ ਕੀਤਾ। ਮੈਂ ਨਹੀਂ ਗੌਰ ਕੀਤੀ। ਪਾਣੀ ਤੇ ਵੀ ਨਹੀਂ। ਨਹੀਂ ਜਿੰਨੀ ਦੇਰ ਤੱਕ ਉਹਨੇ ਜੁੱਤੀਆਂ ਨਹੀਂ ਨਾ ਉਨੀ ਦੇਰ ਤੱਕ ਇਹਨੇ ਗੌਰ ਨਹੀਂ ਕੀਤੀ। ਉਸਤਾਦ ਜੀ ਤੁਸੀਂ ਹੁਣ ਮੇਰਾ ਮਜ਼ਾਕ ਉਡਾਉਣਾ, ਪਹਿਲੇ ਮੈਨੂੰ ਇਹ ਦੱਸੋ। ਨਹੀਂ ਮੈਂ ਦੱਸਣਾ, ਤੂੰ ਅੱਗੇ ਗੱਲ ਤੋਰਨਾ। ਅਸੀਂ 6 ਜਣੇ ਪੈਂਦੇ ਨੇ ਵੀ ਜ਼ੇਨ ਚ ਰੱਖਣਾ ਕਿ ਉਹ ਵੀ ਵਿਚਾਰੇ ਸ਼ੋਅ 'ਚ ਬੈਠੇ ਨੇ। ਚਲੋ ਇਹਨਾਂ ਨੂੰ ਇਹ ਤਾਂ ਆਪਾਂ ਦੋਵੇਂ ਇਕੱਲੇ ਵੀ ਕਰ ਸਕਦੇ ਸੀ ਜਿੱਦਾਂ ਤੂੰ ਸ਼ੁਰੂ ਹੋਇਆ। ਚਲੋ ਫੇ ਪਾਣੀ ਪਾਇਆ। ਉਸਤਾਦ ਜੀ ਨੇ ਮੇਰੇ ਤੇ ਪਾਣੀ ਪਾਇਆ, ਮੈਂ ਫੇਰ ਨਾ ਮੰਨਿਆ। ਹਾਂ ਮੈਂ ਗੌਰ ਹੀ ਨਹੀਂ ਕੀਤਾ। ਮੈਂ ਕਿਹਾ ਯਾਰ ਕੋਈ ਉਸਤਾਦ ਜੀ ਫੇਰ ਉਸ ਤੋਂ ਬਾਅਦ ਉਹਨੇ ਨਾ ਨੇਜ਼ਾ ਮਾਰਿਆ ਤੇ ਫੇਰ ਕੋ ਮਾੜਾ ਜਿਹਾ ਲਹੂ ਨਿਕਲਿਆ। ਪਿੱਛੋਂ ਲਿਆ ਕੇ ਬਲਡੋਜ਼ਰ ਨਹੀਂ ਇੱਕ ਦਿਨ ਨੰਗੇ ਉਹ ਬਾਹਰ ਆ ਗਈ, ਉਹਨੇ ਕਿਹਾ ਢੇੜ ਪੀਣਾ ਹੋ ਗਿਆ ਤੈਨੂੰ ਮੈਂ ਕੀ ਮਾਰਾਂ ਹੁਣ। ਪੈਰ ਮਾਰਦੇ ਬਸ। ਹਾਂ ਉਹਨੇ ਪੈਪ ਲਾ ਲਿਆ ਛੱਤ ਤੇ, ਉਹਨੇ ਪਾਣੀ ਵਾਲਾ ਪੈਪ ਚੜਾ ਕੇ ਉੱਤੋਂ ਨੇ ਤਰੌਂਕਾ ਮਾਰਿਆ ਤੇ ਪੂਰਾ। ਨਹੀਂ ਹਟ ਰਿਹਾ, ਗੌਰ ਕਰ ਰਿਹਾ। ਫਿਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਉਹਨੇ ਜਦੋਂ ਪਾਣੀ ਸਿੱਟਿਆ ਨਾ, ਮੈਨੂੰ ਥੋੜਾ ਜਿਹਾ ਗੁੱਸਾ ਚੜਿਆ। ਮੈਂ ਕਿਹਾ ਯਾਰ ਮੈਂ ਤੇ ਗੁੰਮ ਸ਼ਿਕਾਇਤ ਲਾਵਾਂਗਾ। ਓਕੇ ਮੈਂ ਅਗਲੇ ਦਿਨ ਉਸਤਾਦ ਜੀ ਬਚ ਕੇ ਮੈਂ ਇਧਰਲੀ ਸਾਈਡ ਤੋਂ ਲੰਘਿਆ। ਪਿਛਲੀ ਗਲੀ ਚੋਂ ਨਹੀਂ ਉਸੇ ਗਲੀ ਚ ਉਸੇ ਗਲੀ ਚੋਂ ਥੋੜਾ ਪਰੇ ਹੋ ਕੇ ਨੰਗਿਆ। ਥੋੜਾ ਪਰੇ ਉਦੋਂ ਉਹ ਸਾਹਮਣੇ ਦੇ ਘਰ ਚੜੀ ਸੀ ਛੱਤ ਤੇ, ਉਹਨੇ ਉੱਤੋਂ ਥੁੱਕ ਸਿੱਟਿਆ। ਨਹੀਂ ਉਹ ਵੀ ਘਰ ਉਹਨਾਂ ਦਾ ਹੀ ਸੀਗਾ। ਹਾਂ ਉਹ ਵੀ ਉਹਨਾਂ ਦਾ ਸੀ, ਵੇਖਿਆ। ਉਸਤਾਦ ਜੀ ਫੇਰ ਉਸ ਤੋਂ ਬਾਅਦ ਕੀ ਹੋਇਆ, ਅਗਲੇ ਦਿਨ ਮੈਂ ਫੇਰ ਗਿਆ, ਉਹਨੇ ਮੇਰੇ ਫੁੱਲਾਂ ਦੀਆਂ ਪੱਤੀਆਂ ਸਿੱਟੀਆਂ। ਹਾਂ ਇੰਨੇ ਫੁੱਲ ਯਾਰ ਪਤਾ ਨਹੀਂ ਕਿੱਥੋਂ ਲੈ ਆਈ ਫੁੱਲ। ਮੈਂ ਤਾਂ ਰੌਣ ਪਰੇ ਬੰਦੇ ਕਿੰਨੇ ਸੀ ਜਦੋਂ ਫੁੱਲ ਸੁੱਟ ਰਹੇ ਸੀ? ਮੈਂ ਕੱਲਾ ਹੀ ਸੀ ਗਲੀ ਚੋਂ ਨਾ। ਮੈਂ ਕੱਲਾ, ਤੈਨੂੰ ਪਤਾ 2.5 2 ਵਜੇ ਨਾ ਆਉਂਦਾ, 1.5 2 ਵਜੇ ਨਾਲ ਗਲੀ ਚ। ਓਏ ਅੱਗੇ ਪਚਾ ਗੱਲ ਫਿਰ। ਅੱਗੇ ਫਿਰ ਉਸਤਾਦ ਜੀ ਉਹਨੇ ਫੁੱਲਾਂ ਦੀਆਂ ਪੱਤੀਆਂ ਸਿੱਟੀਆਂ। ਤੇ ਦਵਾ ਮੰਗਣ ਲੱਗ ਪਏ। ਯਾਰ ਭਈਆ ਸਮਝਦੀ ਭਾਜੀ। ਕਬਰ ਸਮਝਦੀ ਫੁੱਲ ਅੱਛਾ। ਤੇਰੇ ਤੇ ਕੱਲੇ ਸੁੱਟੇ? ਮੇਰੇ ਤੇ ਨਾਲ ਦੀਆਂ ਗੱਲਾਂ ਨਹੀਂ ਪਾਏ। ਨਾਲ ਦੀਆਂ ਫੇਰ ਵੀ ਕੋਈ ਨਹੀਂ, ਮੈਂ ਕਿਹੜਾ ਇਹਨਾਂ ਨੂੰ ਦੱਸਣਾ ਵਾ, ਮੈਨੂੰ ਤਾਂ ਦੱਸਣਾ। ਅੱਛਾ। ਰਿਲੇਸ਼ਨ ਪੁਰਾਣਾ ਤੇਰਾ ਮੇਰਾ। ਉਹ ਸੁੱਟੇ ਚੰਗੀ ਤਰ੍ਹਾਂ ਲਿਪ ਲੁਪ ਆਹੋ ਇਹ ਵੀ ਗੱਲ, ਇਹਨਾਂ ਦਾ ਰਿਲੇਸ਼ਨ ਵੀ ਬਹੁਤ ਪੁਰਾਣਾ। ਉਸਤਾਦ ਜੀ ਉਹ ਇੱਕ ਦੂਜੇ ਦੇ ਭੇਤੀ ਵੀ ਹੈ, ਥੀਏਟਰ ਵੀ ਇਕੱਠੇ ਕਰਦੇ ਨੇ। ਗੁੱਲੀ ਡੰਡਾ ਕਦੇ ਖੇਡਿਆ? ਹਾਂ। ਉਹਦੀ ਰਾਬ ਵਰਗਾ ਮੂੰਹ। ਫੁੱਲ ਸਤਾਜੀਓ ਨੇ ਇੱਧਰ ਨਹੀਂ ਸੁੱਟੇ। ਅੱਛਾ ਉਹ ਨਹੀਂ ਯਾਰ, ਫੁੱਲ ਸੁੱਟੇ ਤੈਨੂੰ ਗੁੱਸਾ ਆਇਆ ਹੁਣ? ਨਹੀਂ ਉਹਨੇ ਮੈਨੂੰ ਫੁੱਲ ਸਿੱਟੇ ਉਸਤਾਦ ਜੀ। ਮੈਂ ਨਾ ਖੈਰ ਉਸ ਦਿਨ ਜਿਸ ਦਿਨ ਤੁਸੀਂ ਮੈਨੂੰ ਕਿਹਾ ਕਿ ਫੈਸਲ ਸਾਹਿਬ 3-4 ਵਜੇ ਨਾ ਆਉਣਾ, ਕੋਈ ਮਸਲਾ ਨਹੀਂ ਹੈਗਾ, ਸਾਰਿਆਂ ਨੇ ਇੰਨੇ ਵਜੇ ਨਾ। ਮੈਂ ਰਿਲੈਕਸ ਹੋ ਗਿਆ। ਮੈਂ ਉਹ ਕਿਹਾ ਖਲੋ ਗਿਆ। ਮੈਂ ਕਿਹਾ ਵੇਖਾਂ ਸੀ ਕੀ ਮਸਲਾ ਹੈ। ਸਹੀ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਥੱਲੇ ਆ। ਫਿਰ ਉਹ ਥੱਲੇ ਆ ਗਈ ਉਸਤਾਦ ਜੀ। ਕਿਲੋ ਫੁੱਲ ਹੋਰ ਦਿੱਤੇ ਤੁਸੀਂ? ਨਹੀਂ ਉਸਤਾਦ ਜੀ ਉਹਨੇ ਮੈਨੂੰ ਸਾਜੀ ਥੱਲੇ ਪਤਾ ਕਿਦਾਂ ਸੀ, ਉਹਨੇ ਦਿਲ ਵੇਖਿਆ ਪੈਪ ਪੜ। ਅੱਛਾ ਐਂਡ ਫਿਰ ਸੁਣਾਣਾ ਕੀ ਬਣਿਆ? ਉਹ ਥੱਲੇ ਆਈ ਉਸਤਾਦ। ਆ ਗਈ ਰਕਸ਼ੇ ਤੇ ਕਿਹਦੇ ਨਾਲ? ਕੱਲੀ ਹੈ। ਹਿੰਮਤ ਦੇ ਨਾਲ। ਉਸਤਾਦ ਜੀ ਉਹ ਜਦੋਂ ਥੱਲੇ ਆਈ ਨਾ ਤੇ ਮੈਨੂੰ ਉਹਨੇ ਸਿੱਧਾ ਸਾਫ਼ ਕਹਿਤਾ, ਅਥੂ ਤੇਰੀ ਜ਼ਾਤ ਤੇ। ਮੈਨੂੰ ਕਹਿੰਦੀ ਜਾਨ। ਦੇ हाँ वो कहती कहाँ से आते हैं? ਕਿਹਨੂੰ ਕਿਹਾ ਹੈ? ਮੈਨੂੰ ਕਿਹਾ ਅੱਛਾ ਫਿਰ ਉਸਤਾਦ ਜੀ ਉਹਨੇ ਉਹਨੇ ਮੈਨੂੰ ਕਿਹਾ ਜਾਨ। ਜਾਨ ਕਹਿੰਦੀ ਗੱਲ 100 ਗਜ਼ ਰੱਸਾ ਸਿਰੇ ਤੇ ਕੱਢ। ਹਾਂ। ਮੈਂ ਤੈਨੂੰ ਪਿਆਰ ਕਰਦੀ ਹਾਂ, ਤੂੰ ਜੋ ਵੀ ਹੈ। ਕਹਿੰਦੀ ਮੈਂ ਤੈਨੂੰ ਸੱਚਾ ਪਿਆਰ ਕਰਦੀ ਹਾਂ, ਜੇ ਤੂੰ ਨਾ ਮਿਲਿਆ ਮੈਂ ਮਰ ਜਾਊਂਗੀ। ਓਏ ਤੂੰ ਉਹਨੂੰ ਕੋਈ ਜਵਾਬ ਦਿੱਤਾ ਹਲੇ ਤੱਕ? हाँ जी है क्या? ਉਸਤਾਦ ਜੀ ਮੈਂ ਉਸੇ ਹੁਣ ਤੁਸੀਂ ਵੇਖਿਆ ਨਾ ਪਿਛਲੇ ਕਿੰਨੇ ਸ਼ੋਆਂ 'ਚ ਮੈਂ ਨਹੀਂ ਬੈਠਾ। ਨਹੀਂ ਤੂੰ ਉਹਨੂੰ ਕੋਈ ਜਦ ਉਹਨੇ ਪ੍ਰਪੋਜ਼ਲ ਕੀਤਾ ਉਹਦਾ ਤੂੰ ਕੋਈ ਆਨਸਰ ਹਾਲ ਤੱਕ ਦਿੱਤਾ? ਮੈਂ ਹਜੇ ਤੱਕ ਉਹਨੂੰ ਮੈਂ ਕਿਹਾ ਮੈਂ ਸੋਚ ਕੇ ਦੱਸਾਂਗਾ। ਅਸੀਂ ਮਸ਼ਵਰਾ ਆਪਸ ਚ ਕਰਦੇ ਹਾਂ, ਤੈਨੂੰ ਫਿਰ ਦੱਸ। ਆ ਹੁਣ ਤੇਰੀ ਲਓ ਜੀ ਤੂੰ ਚੁੱਪ ਕਰ ਜਾ। ਹਾਂ ਬਈ ਮਸ਼ਵਰਾ ਜ਼ਿੰਦਗੀ ਦਾ ਕੀ ਸਾਡੇ ਕਰਨਾ ਨਾਲ ਚਾਹੀਦਾ? ਹਾਂ ਸਾਡੇ ਇਜਾਜ਼ਤ ਤੋਂ ਬਗੈਰ ਤੂੰ ਕੁਝ ਨਹੀਂ ਕਰਨਾ। हाँ जी ਬਸ ਪਹਿਲੇ ਕੁੜੀ ਦੀ ਤਫਸੀਲਾਤ ਤੇ ਪੁੱਛ ਲੈਣਾ ਕਿ ਉਹ ਕੀ ਉਮਰ, ਉਹ ਆਪ ਨਹੀਂ ਜਾਣਦਾ। ਸ਼ਾਦੀशुदा ਕਿ ਬੇਵਾ, ਕੀ ਕਿਦਾਂ ਦੀ ਹਾਂ ਕੈਟਾਗਰੀ? ਪਹਿਲੇ ਦੱਸ, ਸ਼ਾਦੀशुदा, ਨਹੀਂ ਬੇਵਾ, ਹਾਂਜੀ ਬੱਚੇ ਹੈਗੇ ਹੈਗੇ ਨੇ, ਬੰਦਾ ਹੈਗਾ ਬੰਦਾ ਵੀ ਹੈਗਾ। ਤੇ ਬੇਵਾ ਵਾ। ਤੇ ਬੇਵਾ ਵਾ। ਓਕੇ ਸਹੀ ਹੈ। बेवा तो गलत है जी। ਸਹੀ। ਉਹਨੇ ਕਿਹਾ ਬੰਦਾ ਮੇਰਾ ਮਰ ਗਿਆ ਮੇਰੇ ਵੱਲੋਂ। ਹੂੰ। ਯਾਨੀ ਤਲਾਕ। ਆਹ ਅੱਛਾ ਤੇ ਉਸ ਤੋਂ ਬਾਅਦ ਬੱਚੇ ਕਿੰਨੇ? 4 ਬੱਚੇ। ਇਹ ਠੀਕ ਹੈ। ਬਰੇ ਏਸ਼ੀਆ ਚ ਪਾਈ ਜਾਂਦੀ। ਕਾਨੂੰਨੇ ਦੇ ਦੀਵਾਰਾਂ ਤੋਂ ਲੱਗ ਕਾਦਲਾ ਨਾ ਦੇ ਦੀ। ਬਜਾ ਸਹੀ। 1950 ਤੋਂ ਪਹਿਲੇ ਦੀ ਬਹੁਤ ਹੋਈ ਕਿ ਕਿਲੋ ਚ ਕਿੰਨੀਆਂ ਚੜਦੀ। फाइटर है। ਉਹਦੇ ਖਾਨਦਾਨ ਚ ਕੋਈ ਹੋਰ ਵੀ ਆਇਆ ਅੱਗੇ ਲਵ ਸਟੋਰੀ? ਨਹੀਂ ਯਾਰ ਪੁੱਛਣ ਦੇ। ਅੱਛਾ ਠੀਕ ਆ। ਅੱਛਾ ਪਹਿਲੀ ਤਲਾਕ ਕਿਸ ਵਜ੍ਹਾ ਤੋਂ ਹੋਈ? ਉਹ ਕਰੈਕਟ ਸੀ। ਬੰਦਾ ਉਹਦਾ ਬੰਦਾ ਸ਼ੱਕ ਕਰਦਾ ਸੀ ਉਹਦੇ ਤੇ। ਬੰਦਾ ਕਰਪਟ ਸੀ। ਬੰਦਾ ਨਹੀਂ ਸੀ। ਉਹ ਕਹਿੰਦਾ ਉਹ ਗਲਤ ਹੈ, ਉਹ ਕਹਿੰਦੀ ਉਹ ਗਲਤ ਹੈ। ਤੁਸੀਂ ਸੁਲਾ ਕਰੋ। ਤੇਰੇ ਹਿਸਾਬ ਨਾਲ ਕੌਣ ਗਲਤ ਸੀ?
ਇਹ ਤਿੰਨੇ ਹੀ ਸਾਜੀ ਉਹ ਰੋਂਦੀ ਵੇਖੀ ਨਹੀਂ ਕਿ ਮੇਰੇ ਉਸਤਾਦ ਜੀ ਓਏ ਵੀ ਯਾਰ ਜੀ ਇੰਜ ਰੋਂਦੀ ਸੀ ਨਹੀਂ ਉਹਦਾ ਨੋਸ ਹੋਂਟ ਮੇਰੇ ਤਰ੍ਹਾਂ ਆਇਆ ਸੀ ਅੱਲਾ ਲਾਈ ਨੋਜ਼ ਹੋਟ ਹਾਂਜੀ ਉਸਤਾਦ ਜੀ ਹੁਣ ਤੂੰ ਕੀ ਚਾਹ ਰਿਹਾ ਉਹਨਾਂ ਦੀ ਲੜਾਈ ਆਪਸ ਦੇ ਵਿੱਚ ਤਲਾਕ ਹੋ ਗਈ ਕਿ ਨਹੀਂ? ਤਲਾਕ ਹੋ ਗਈ ਉਸਤਾਦ। ਹੋ ਗਈ ਆ। ਉਹ ਕਹਿੰਦੀ ਮੈਂ ਲੈ ਵੀ ਲਾਂਗੀ। ਅੱਛਾ ਜਿੱਥੇ ਦੂਸਰੀ ਸ਼ਾਦੀ ਕੀਤੀ ਉਹ ਵੀ ਬੰਦਾ ਨਹੀਂ ਸਹੀ ਉਸਤਾਦ ਜੀ, ਬੜਾ ਜ਼ੁਲਮ ਕਰਦਾ। ਦੂਸਰੀ ਵੀ ਹੋ ਗਈ ਸੀ? ਹਾਂਜੀ ਉਸਤਾਦ ਜੀ। ਤੇਰੇ ਨਾਲ ਕਿੰਨੀ ਆ ਹੁਣ? ਉਸਤਾਦ ਜੀ ਉਹ ਹੁਣ ਮੈਨੂੰ ਤੀਸਰੀ ਜਾਂ ਚੌਥੀ ਆ? ਮੇਰੀ ਤੀਸਰੀ। ਤੇਰੇ ਨਾਲ ਤੀਸਰੀ ਹੈ। ਮੁੰਡੇ ਉਹਦੇ ਮਾਸ਼ਾਅੱਲਾ ਸਾਰੇ ਜਵਾਨ ਹਾਂ ਰੋਜ਼ਗਾਰ ਬੱਚਿਆਂ ਵਾਲੇ ਨਹੀਂ ਬੱਚਿਆਂ ਵਾਲੇ ਨਹੀਂ। ਹਾਂ ਆਪ ਬੱਚਿਆਂ ਲੈ ਰੋਜ਼ਗਾਰ ਤੇ ਕਿੰਨਾ ਲੱਗੇ ਹੋ? ਹਾਂ ਅੱਛਾ ਨਹੀਂ ਇਹਦੇ ਚ ਕੋਈ ਹਰਜ ਨਹੀਂ ਭਾਜੀ, ਸ਼ਰ੍ਹਾ ਚ ਕੋਈ ਸ਼ਰਮ ਨਹੀਂ। ਆਹੋ ਤੁਸੀਂ ਆਪਣੇ ਘਰੋਂ ਪੁੱਛਿਆ? ਕਿੰਨੇ? ਮੈਂ ਪੁੱਛਣਾ ਕੀ ਕਰਦਾ ਤੂੰ ਆਪਣੇ ਘਰੋਂ ਪੁੱਛਿਆ? ਮੈਂ ਤੈਨੂੰ ਪੁੱਛਣਾ, ਮੈਂ ਆਪ ਖੁਦ ਮੁਖਤਾਰ ਹਾਂ। ਉਹ ਨਹੀਂ ਸਹੀ ਉਹਦੇ ਨਾਲ ਜਾ ਉਹ ਕਹਿੰਦੇ ਨਹੀਂ ਹਲੇ ਭਾਈਜਾਨ ਇਹਨੂੰ ਪਤਾ ਨਹੀਂ ਆ ਉਹ ਜਿਹੜੀ ਭਰਜਾਈ ਸਾਡੀ ਦਾ ਉਹਨੇ ਇਜਾਜ਼ਤ ਓਏ ਦਿੱਤੀ। ਹੋਏ ਹੋਏ ਉਹਨੇ ਹਾਂਜੀ ਇਜਾਜ਼ਤ ਦਿੱਤੀ। ਉਹਨੇ ਇਜਾਜ਼ਤ ਜਿਹੜੀ ਦਿੱਤੀ ਹੈ ਨਾ ਕਸਮ ਉਸਤਾਦ ਜੀ ਜਾਣ ਦੀ- ਮੈਨੂੰ ਕੋਈ ਜਾਣ ਦੀ ਇਤਰਾਜ਼ ਨਹੀਂ ਬਸ। ਉਹਨਾਂ ਨੇ ਇਹਨੂੰ ਵੀ ਇਜਾਜ਼ਤ ਦਿੱਤੀ ਤੇ ਇਹ ਵੀ ਕਿਹਾ ਮੈਨੂੰ ਵੀ ਨਾ ਰੋਕੀ, ਫਿਰ ਮੈਂ ਵੀ ਗਈ ਲੈ। ਅੱਛਾ ਜੀ ਫਿਰ ਹੁਣ ਤੁਸੀਂ ਸ਼ਾਦੀ ਕਰਨਾ ਚਾਹੁੰਦੇ ਆ ਕਿ ਤੇਰਾ ਕੀ ਜ਼ੇਨ ਆ? ਮੇਰਾ ਕੋਈ ਜ਼ੇਨ ਨਹੀਂ ਉਸਤਾਦ ਜੀ, ਮੈਂ ਕਹਿੰਦਾ ਮੈਂ ਕੰਮ 'ਚ ਠੀਕ ਰਵਾਂ। ਸਾਜੀ ਨਾ ਤੇ ਫਿਰ ਤੂੰ ਇੰਨੀ ਦੇਰ ਤੱਕ ਉਹਦਾ ਸਾਰਾ ਕੁਝ ਸਟਾ ਕੇ ਆਪਣੇ ਉੱਪਰ ਖਲੋ ਕੇ ਜਾਨ ਕਾਤੋਂ ਕੋਇਆ? ਮੇਰਾ ਲੰਘ ਹੋਵੇ ਨਾ ਉਧਰ ਦੀ ਲੰਘਣਾ, ਉਹਨੇ ਅੱਗੇ ਟੱਕਰਨਾ ਹੀ ਟੱਕਰਨਾ। ਓਏ ਹੋਏ ਅੱਛਾ। ਹੋਰ ਕੋਈ ਰਾਹ ਨਹੀਂ ਜਾਂਦਾ ਕਿਤੇ। ਹੁਣ ਉਹ ਕਹਿੰਦੀ ਮੈਂ ਮਾਰ ਲਾਂਗੀ ਨਹੀਂ ਤੁਹਾਨੂੰ ਪਸੰਦ ਆ ਕੀ ਮਾਰ ਲਾਂਗੇ? ਉਧਰ ਜਾ ਆਪਣੇ ਆਪ। ਬਲੇਡ। ਆਹੋ ਓਏ ਉਹਨੇ ਮਾਰੇ ਵੀ, ਕਹਿੰਦੀ ਮੈਂ ਵੇਨ ਘਟ ਲਾਂਗੀ। ਤੈਨੂੰ ਤੇਰਾ ਕੀ ਇਰਾਦਾ ਦਿਲ ਪਸੰਦ ਆ ਤੈਨੂੰ? ਕਿਹਨੂੰ? ਤੈਨੂੰ ਤੂੰ ਬਾ ਠੀਕ ਆ ਫਿਰ ਨਾ ਕਰ। ਲੇਕਿਨ ਮਸਲਾ ਹੈ ਨਾ ਚਾਰ ਬੰਦੇ ਦੁਨੀਆ ਨਾ ਵੇਖ, ਦੁਨੀਆਦਾਰੀ ਨਾ ਵੇਖ, ਹਾਂ ਉਸਤਾਦ ਜੀ ਨਥੀ ਕਰਾ ਉਹਨੂੰ। ਭੈੜਿਆ ਪੁਰਕੜਾ ਤਾਂ ਤੋਂ ਨਹੀਂ ਕਹਿਣ ਦੇ ਛੱਡ ਪਰੇ ਨਹੀਂ ਤੂੰ ਦੇ ਫੇਰੇ ਨਾਲ ਆ ਕੋਈ ਨਹੀਂ। ਉਹ ਕਹਿੰਦੀ ਮੈਂ ਉਸਤਾਦ ਜੀ ਨੂੰ ਮਿਲਣਾ। ਚਲੋ ਮੇਰੇ ਨਾਲ ਬਸ ਫਿਰ ਤੁਹਾਨੂੰ ਉਹਨੇ ਪੌੜੀ ਬਣਾਇਆ ਹੀ ਮੰਜ਼ਲ ਆਈ ਆ। ਨਹੀਂ ਤੇ ਉਹ ਉਹਦੇ ਮੁੰਡਿਆਂ ਨਾਲ ਕਰੀਏ ਗੱਲ ਫਿਰ। ਨਹੀਂ ਨਹੀਂ ਉਹ ਮੁੰਡਿਆਂ ਨਾਲ ਨਹੀਂ ਵੱਡਿਆਂ ਨਾਲ ਕਰੀ ਓਏ ਸੀ। ਉਹ ਤੇ ਲੇਕਿਨ ਉਹਦੇ ਮੁੰਡਿਆਂ ਨਾਲ ਕਰਨੀ ਆ। ਉਹਦੇ ਮੁੰਡਿਆਂ ਨਾਲ ਉਹ ਵੀ ਕਰ ਲੈਣੇ, ਉਹ ਵੀ ਕਰ ਲੈਣੇ, ਕਰ ਲੈਣੇ, ਇੱਥੇ ਹੀ ਆ ਕੋਈ ਉਹ ਵੀ ਕਰ ਚੱਲ ਲੈਣੇ। ਸਾਰੀ ਗੱਲਾਂ ਜਿੰਨੇ ਬੇੜ ਕੇ ਕਰਾਂਗੇ। ਉਹਨੇ ਉਸਤਾਦ ਜੀ ਚੂਹੇ ਮਾਰ ਗੋਲੀਆਂ ਲਿਆ ਕੇ ਰੱਖੀਆਂ ਹੋਈਆਂ। ਪੈਸਲ ਪਤਾ ਦੇਣਾ ਯਾਰ ਇਹਨੂੰ ਬਦਲ। ਪਤਾ ਕੀ ਗੱਲ ਆ ਮੇਰੇ ਬਲ ਬੈਠੀ ਇੱਥੇ ਪਤਾ ਨਹੀਂ ਇਹਨੂੰ ਪਤਾ ਦਵਾ ਮੁਝੇ ਛੁੱਟੀ ਦੇ ਦਿਓ। ਕੋਲੋਂ ਨਾ ਮੈਂ ਬਹੁਤ ਉਸਤਾਦ ਜੀ ਕਸਮ ਵਾਲੀ ਗੱਲ, ਮੈਂ ਮੇਰੀਆਂ ਗੱਲ ਕਰਨੇ ਆ। ਮਾਵਾਂ ਭੈਣਾਂ ਧੀਆਂ ਛੋਟੀਆਂ ਬੱਚੀਆਂ ਵੇ ਖੁਦਾ ਦਾ ਨਾ ਯਾਰ ਅਸੀਂ ਡਿਜ਼ਰਵ ਨਹੀਂ ਕਰਦੇ ਉਸਤਾਦ ਜੀ, ਅਸੀਂ ਡਿਜ਼ਰਵ ਨਹੀਂ ਕਰਦੇ। ਮੈਂ ਅਗਰ ਗੱਲ ਕਰ ਰਿਹਾ, ਮੇਰੀ ਬੇਗਮ ਨੇ ਇੰਨੀਆਂ ਤੰਗੀਆਂ ਪਰੇਸ਼ਾਨੀਆਂ ਦੇਖੀਆਂ, ਅਗਰ ਦਿਨ ਅੱਛੇ ਆਏ ਨੇ ਤਾਂ ਮੈਂ ਕਿਉਂ ਦੂਸਰੀ ਸ਼ਾਦੀ ਕਰਾਂ? ਮੈਂ ਉਹਦਾ ਸਾਥ ਦਾਂਗਾ। ਨਹੀਂ ਥੋੜੀ ਜਿਹੀ ਕਰਨਾ ਕੀ ਕਰਿਆ ਹਲਕੀ ਜੀ? ਸਾਜੀ ਸ਼ਾਦੀ? ਹਾਂਜੀ। ਸ਼ਾਦੀ ਨਹੀਂ ਹੁੰਦੀ, ਸ਼ਾਦੀ ਪੂਰਾ ਹੁੰਦਾ, ਨਿਕਾਹ ਹੁੰਦਾ। ਉਹ ਸ਼ਾਦੀ ਹਲਕੀ ਜੀ ਨਹੀਂ ਹੁੰਦੀ। ਇਹ ਜਿਹੜਾ ਤਲਕ ਚੱਲਣ ਡਿਆ ਸਾਜੀ ਵਿੱਚ ਹਲਕੀ ਇਹ ਤੋਂ ਸ਼ਾਦੀ ਕਰੀ ਨਾ ਇਹ ਬਗੈਰਤੀ ਆ ਇਹ ਦੇ ਲਈ ਸਾਰਿਆਂ ਲਈ। ਉਹ ਹਲਕੀ ਤੋਂ ਬਰਾਤ ਕੀ ਮਹਿੰਦੀ ਤੋਂ ਹੋ ਗਿਆ ਜਮਾ ਹੈ। ਨਹੀਂ ਤੁਸੀਂ ਤੰਬੂ ਲਵਾ ਲਓ ਤੇ ਵਿਆਹ ਨਾ ਕਰੋ। ਅੱਛਾ ਹੁਣ ਚਲੋ ਤੁਹਾਡਾ ਕੀ ਇਰਾਦਾ ਵਾ? ਮੇਰਾ ਕੋਈ ਇਰਾਦਾ ਨਹੀਂ ਉਸਤਾਦ ਜੀ, ਵਿਆਹ ਕਰਨਾ ਉੱਥੇ? ਮੈਂ ਨਹੀਂ ਉਸਤਾਦ ਜੀ ਕਰਨਾ। ਉਹ ਯਾਰ ਮੈਂ ਕਹਿੰਦਾ ਮੈਂ ਸ਼ਾਦੀ ਨਹੀਂ ਕਰਨੀ, ਉਹਨੂੰ ਸਬਰ ਆ ਜੇ। ਅੱਛਾ ਉਹਦੀ ਤੈਨੂੰ ਫਿਕਰ ਵੀ ਆ ਉਹਦੀ ਫਿਕਰ ਹੈ, ਤੇ ਤੂੰ ਕਰ ਲਾ। ਉਹਦੇ ਬੰਦੇ ਨੇ ਨਹੀਂ ਮੰਨਣਾ। ਅੱਛਾ ਨਹੀਂ ਯਾਰ ਸਹੀ ਗੱਲ ਉਸਤਾਦ ਜੀ, ਜੇ ਜਨਰਲ ਗੱਲ ਆ ਯਾਰ ਅਸੀਂ ਜਾ ਕੇ ਉਹਨੂੰ ਕਹਿੰਦੇ ਭਾਈ 2 ਕੱਪੜਿਆਂ ਚ ਆਂਟੀ ਢੋਰ ਦਿਓ। ਝੂਠ ਬੋਲ ਰਿਹਾ, ਗੱਲ ਕੋਈ ਹੋਰ ਆ, ਅਸਲ ਕੋਈ ਹੋਰ ਆ। ਸਾਨੂੰ ਉੱਥੇ ਗੇੜਾ ਦੇ ਰਿਹਾ, ਗੱਲ ਅੱਗੇ ਤੱਕ ਵਧੀ ਪਈ ਹੈ। ਸਾਡੀ ਖੈਰ ਹੋਵੇ ਸਾਜੀ ਦੱਸ ਤੁਸੀਂ ਨਹੀਂ ਬੋਲਦੇ ਓਏ ਭੈੜਿਆ ਗੱਲ ਦੱਸ ਸਹੀ ਤਰ੍ਹਾਂ ਸਾਬ ਨਾਲ ਉਸਤਾਦ ਜੀ ਇਹ ਮੈਂ ਸੱਚੀ ਮੁੱਚੀ ਅਸੀਂ ਦੋਵੇਂ ਜਣੇ ਇਸ਼ਕ ਕਰਦੇ ਆਂ ਯਾਰ। ਆ ਗਈ ਆ ਹੁਣ ਗੱਲ ਖੁੱਲੇਗੀ। ਨਹੀਂ ਨਹੀਂ ਉਸਤਾਦ ਕੌਣ ਠਹਿਰ ਜਾ, ਕੌਣ ਉਹ ਕੁੜੀ ਵੀ ਤੇ ਮੈਂ ਵੀ। ਅੱਛਾ ਅੱਛਾ ਅਸੀਂ ਸਮਝਣੇ ਤੂੰ ਤੇ ਘੋਰ ਮੁੰਡਾ। ਅਸੀਂ ਇਸ਼ਕ ਕਰਦੇ ਆਂ ਉਸਤਾਦ ਜੀ, ਤਿੰਨੇ ਜਣੇ ਲੇਕਿਨ ਜ਼ਮਾਨੇ ਤੋਂ ਡਰ ਲੱਗਦਾ ਓਏ ਵੀ ਜ਼ਮਾਨੇ ਤੋਂ ਨਹੀਂ ਡਰਨਾ। ਹੈ। ਹਾਂ ਜ਼ਮਾਨਾ ਛੱਡ ਦੇ। ਮੈਨੂੰ ਉਸਤਾਦ ਜੀ ਲੇਕਿਨ ਫੇਰ ਵੀ ਸਹੀ ਰੱਖਣਾ ਪੈਂਦਾ। ਮੈਂ ਕਹਿੰਦਾ ਵਾ ਕਿ ਪਿਆਰ ਮੁਹੱਬਤ ਦੇ ਨਾਲ ਅਸੀਂ ਇਸ਼ਕ ਕਰੀਏ, ਮੇਰੇ ਘਰ ਵਾਲਿਆਂ ਨੂੰ ਵੀ ਨਾ ਇਤਰਾਜ਼ ਹੋਵੇ ਨਾ ਉਹਦੇ ਘਰ। ਏਜ ਉਹਨਾਂ ਦੀ 50 ਦੇਖੋ ਬੱਚੇ ਜਵਾਨ 50 55 ਹੋਣੀ ਉਹਨਾਂ ਦੀ age। ਨਹੀਂ ਉਸਤਾਦ ਜੀ ਮੇਰੀ ਹਮ ਉਮਰ ਹੀ ਹੈ। ਤੇਰੀ 40 ਤੇਰੀ ਵੀ ਉਹਨਾਂ ਦੀ ਹੈ ਨਾ। ਮੇਰੀ ਆਹੋ ਮੇਰੀ ਹੈ ਖਾਣਾ ਜੀ ਹੋ ਗਏ ਨਾ। ਮੇਰੀ 44 ਹੈ, ਉਹਦੀ 42 ਹੈ। ਵੇਸਟ ਨਹੀਂ ਉਮਰ ਯਾਰ ਨਹੀਂ ਆਂਟੀ ਪੜ੍ਹੀ ਲਿਖੀ ਹੈ ਜਾਂ ਮਤਲਬ ਕਿ ਪੜ੍ਹਦੀ ਪਈ ਹੈ? ਕਾਲ ਕਰ ਲੋ ਕਿ ਮਾਂ ਜੀ ਤੇਰਾ ਆਪਣੀ ਇਹੀ ਦੱਸ ਦੋ ਲੰਮਾ ਜੀ ਬੜੀ। ਉਹ ਯਾਰ ਫੈਸਲ ਸਾਹਿਬ ਹੁਣ ਰੌਲਾ ਕਿੱਥੇ ਮੁੱਕਿਆ ਯਾਰ? ਉਸਤਾਦ ਜੀ ਰੋਲਾ ਪਤਾ ਕੀ, ਮੈਂ ਮੇਰੇ ਘਰ ਵਾਲੇ ਐਗਰੀ ਨੇ। ਮੇਰੀ ਬੇਗਮ ਕਹਿੰਦੀ ਮੈਨੂੰ ਖੁਸ਼ੀ ਹੋਏਗੀ ਤੁਸੀਂ ਦੂਸਰੀ ਸ਼ਾਦੀ ਕਰੋ,
ਲੇਕਿਨ ਮੈਨੂੰ ਦੱਸ ਕੇ ਕਰਨਾ ਮੈਨੂੰ ਕੋਈ ਇਤਰਾਜ਼ ਨਹੀਂ। ਹਾਂ ਮੈਂ ਉਸਤਾਦ ਜੀ ਖੁਸ਼ਕਿਸਮਤ ਬੜਾ ਹੀ ਜ਼ਿਆਦਾ ਆਪਣੇ ਆਪ ਨੂੰ ਸਮਝਦਾ ਕਿ ਮੇਰੀ ਬੇਗਮ ਨਾਲੋਂ ਜ਼ਿਆਦਾ। ਮੈਂ ਉਹਦੇ ਘਰ ਗਿਆ ਉਸਤਾਦ ਜੀ, ਗੱਡੀ ਛੱਡੀ ਤੇ ਐ ਤਿਆਰ, ਮੈਂ ਗੱਡੀ ਧਵਾਈ, ਮੈਂ ਉਹਦੇ ਘਰ ਗਿਆ, ਉਹਦੀ ਅੰਮੀ ਮੈਨੂੰ ਮਿਲੀ, ਉਹਦੀ ਫੈਮਿਲੀ ਨਾਲ ਮਿਲਾਇਆ ਤੇ ਉਹ ਕਹਿੰਦੀ ਮੈਨੂੰ ਨਾ ਦੌਲਤ ਨਹੀਂ ਚਾਹੀਦੀ, ਮੈਨੂੰ ਕਿਸੇ ਕਿਸਮ, ਮੈਨੂੰ ਸਿਰਫ ਮੁਖਲਸ ਤੇ ਅੱਛਾ ਇੱਕ ਦੋਸਤ ਹਸਬੈਂਡ ਚਾਹੀਦਾ। ਬਸ ਸਾਜਿਓ ਮੈਂ ਹੀ ਆ ਫਿਰ ਮੁਕਲਸ। ਇੱਥੇ ਬ੍ਰੇਕ ਲਾ ਦਿਓ ਹੁਣ, ਮੈਨੂੰ ਪਤਾ ਨਾ ਮੈਂ ਇਹਦੇ ਨਾਲ ਟਾਈਮ ਕੱਢੇ ਨਹੀਂ ਮੁਕਲਸ ਹੈਗਾ। ਸਾਡੀ ਇੱਥੇ ਐਂਡ ਆਉਣਾ ਮੇਰੇ ਵਾਲੇ ਨੇ, ਮੈਨੂੰ ਪਤਾ ਨਾ। ਇਹਨੇ ਲੱਗਦਾ ਨਾ ਅੱਗੇ ਵੀ ਇੱਕ ਦੋ ਜਗ੍ਹਾ ਤੇ ਫਸਾਇਆ ਸਾਡੀ ਮੈਨੂੰ ਇੰਨੀ ਫੜਾਤਾ ਵੀ ਯਾਰ ਬਸ ਤੁਸੀਂ ਜਾਓ ਯਾਰ, ਤੁਹਾਡਾ ਭਲਾ। ਇਹਦੀ ਹਾਜ਼ਰੀ ਲੱਗਦੀ ਸੀ ਸਕੂਲ, ਹਾਂਜੀ। ਗੜਗੀਲਾ ਮੁਖਲਸ ਜੀ ਸਰ। ਅੱਛਾ ਹੁਣ ਉਹਨਾਂ ਨੇ ਨਾ ਇੱਕ ਸ਼ਰਤ ਰੱਖੀ, ਉੱਥੋਂ ਆ ਕੇ ਨਾ ਗੱਲਬਾਤ ਰੁਕੀ ਹੋਈ। ਉਹਨਾਂ ਨੇ ਸ਼ਰਤ ਰੱਖੀ ਕੁੜੀ ਵਾਲਿਆਂ ਨੇ। ਹਾਂਜੀ ਉਹ ਕਹਿੰਦੇ ਚੱਲ ਨੀ ਕੁਬਰੀ ਥੋੜਾ ਵਾਲੀ ਧੋਣਾ ਡੇਲੀ। ਅੱਛਾ ਉਹ ਕਹਿੰਦੇ 10 ਤੋਲੇ ਜ਼ੇਵਰ ਲਿਖਾਣਾ ਹੈਗਾ ਨਕਾਜ ਤੇ ਹੱਕ ਮਿਰਚ। ਹਾਂਜੀ ਹੱਕ ਮਹਿਰ ਚ ਨਹੀਂ, 10 ਤੋਲੇ ਜ਼ੇਵਰ ਦਾ ਕਿਹਾ ਹੈ ਤੇ ਹੱਕ ਮਹਿਰ 20 ਲੱਖ ਰੁਪਈਆ। ਨਹੀਂ ਸਾਜੀ ਮੈਂ ਗੱਦਾਰ ਆ, ਮੈਂ ਗੱਦਾਰ ਕੁੱਤਾ ਕਮੀਨਾ। ਹੁਣ ਮੁਖਲਸ ਨਹੀਂ ਨਹੀਂ ਮੈਂ ਨਹੀਂ ਹੁਣੇ ਤਾਂ ਕਹਿਣ ਦੇ ਉਹ ਕਿਉਂ 20 ਲੱਖ ਕਿਉਂ ਲਾਉਣਾ? ਉਹ ਕਹਿੰਦੇ ਸੇਫਟੀ ਲਈ। ਸੇਫਟੀ ਦੇ 50 ਯਾਰ ਸੇਫਟੀ ਵਾਸਤੇ ਕਿਹੜਾ 20 ਲੱਖ ਰੁਪਇਆ ਯਾਰ ਅੱਲਾ ਮਾਫੀ ਦੇ। ਮੈਂ ਸੁਣਾਣੀ ਨਹੀਂ ਦੱਸ, ਮੈਂ ਨਹੀਂ ਸੁਣਾਣੀ। ਚੱਲ ਸੁਣਾ, ਮੈਂ ਬੈਠਾ ਇੱਥੇ, ਕੋਈ ਗੱਲ ਨਹੀਂ, ਸੁਣਾ ਉੱਥੇ ਆ ਜਾ ਭਾਈ। ਸੁਣਾ ਦੂੰ। ਯਾਰਾਂ ਦੇ ਹੁੰਦੇ ਆ, ਪਰੇਸ਼ਾਨ ਨਹੀਂ ਹੋਈਦਾ। ਅੱਛਾ ਉਹਦਾ ਹਿਸਾਬ ਇਹ ਹੋਣਾ ਨਾ ਕਿ ਉਹਦੇ ਪਹਿਲਾਂ ਵੀ ਇੱਕ ਬੰਦਾ ਛੱਡ ਗਿਆ, ਦੂਜਾ ਵੀ ਛੱਡ ਗਿਆ, ਉਹਨੇ ਕਿਹਾ ਵੀ ਇਹ ਮੈਂ ਘੱਟ ਹੋਵੇ ਤਾਂ ਚਲੇ ਜਾ। ਉਹ ਲਾਣਤ ਭੇਜੋ ਸਾਹਿਬ। ਮੁੱਛੇ ਬਿਠਾ ਲਈ ਹੱਥ ਲੜਾਵੇ ਨਾ। ਫੈਸਲਾ ਤਾਂ ਫਿਰ ਤੁਸੀਂ ਕੀ ਕਰ ਦਿੰਦੇ ਯਾਰ? ਫਿਰ ਸਾਹਿਬ ਜੀ ਜਾਣਦੇ ਤੁਸੀਂ ਕੀ ਕਰੋ। ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ। ਗੱਲਾਂ ਸੇਫਟੀ ਵਾਸਤੇ ਆ, ਤੇ ਸੇਫਟੀ ਕੀ ਕੋਈ ਬੁਰੀ ਚੀਜ਼ ਆ? ਉਹ ਮੈਨੂੰ ਨਾੜੀ ਟੈਪ ਲੱਗਦੀ ਆ। ਉਹ ਨਾਲੀ ਟਾਈਮ ਨਹੀਂ ਸਾਹਿਬ ਜੀ, ਉਹਨਾਂ ਨੇ ਰੇਡ ਕਿਹਾ ਵੀ ਜੀ ਮਾਰ ਲੈਂਦੀ ਆ। ਆਹੋ 20 ਲੱਖ ਰੁਪਈਆ ਕਹਿੰਦੀ ਹੱਕ ਮਹਿਰ ਹਾਂ ਤੇ ਕਹਿੰਦੀ ਮਕਾਨ ਆਪਣਾ ਮੇਰੇ ਨਾਲ ਵਾ। ਲਓ ਜੀ, ਉਹ ਇਹਨਾਂ ਨਾਲ ਮੁਖਲਸ ਨਹੀਂ ਕਿਸੇ ਨੇ ਛੱਡੀ ਹੈ ਨਾ ਪਿੱਛੇ। ਨਹੀਂ ਤੇ ਉਹ ਮਕਾਨ ਕਿੱਦਾਂ ਲਵਾ ਸਕਣਾ? ਜਾਂ ਫਿਰ ਰੇਲਵੇ ਨੂੰ ਡਾਇਰੈਕਟ ਮੂੰਹ ਤੇ ਕਰਾ ਦੇ। ਉਹ ਕਹਿੰਦੀ ਚੱਲ ਗੱਡੀ ਦੇ ਦੇ। ਗੱਡੀ ਮੈਂ ਦੇਣੀ ਨਹੀਂ, ਗੱਡੀ ਤੇ ਮੈਨੂੰ ਜਾਨ ਤੋਂ ਪਿਆਰੀ ਹੈ। ਨਹੀਂ ਤੇ ਫਿਰ ਉਹ ਕਹਿੰਦੇ ਤੇਲ ਮੈਂ ਭਗਾਉਣੀ, ਇਹ ਵੀ ਕਹਿੰਦੀ। ਨਾਲੇ ਉਹਨੇ ਸ਼ੁਰੂ ਚ ਕਿਹਾ ਮੈਨੂੰ ਲਾਲਚ ਦੌਲਤ ਦੀ ਕੋਈ ਨਹੀਂ, ਨਾਲੇ 20 ਲੱਖ ਵੀ ਲਿਖਾਤਾ, ਗੱਡੀ ਵੀ ਸਹੀ ਗੱਲ ਹੈ। ਇਹ ਚੇਂਜ ਆ ਮਸਲੇ। ਇਸ ਕਹਾਣੀ ਦਾ ਇੱਕ ਨਵਾਂ ਸੈਟਅਪ ਅਗਲਾ। ਅਗਲਾ ਰੁੱਖ। ਉਹ ਡਰ ਗਈ ਹੈ ਨਾ, ਪਹਿਲੇ ਨਿਗਰਾਨ ਸੈਟਅਪ ਨਿਕਲਿਆ ਸਾਰਾ। ਫੈਸਲਾ ਤਾਂ ਛੱਡ ਦਿਓ ਇਹਨਾਂ ਕੰਮਾਂ ਨੂੰ, ਛੱਡਤਾ ਹੋਰ ਕਰਾ ਦਿਓ। ਇਹਨਾਂ 'ਚ ਕੁਝ ਨਹੀਂ ਹੈਗਾ ਇਹਨਾਂ ਕੰਮਾਂ 'ਚ। ਆਹ ਕਹਿੰਦਾ ਛੱਡ ਦਿਓ, ਰਹੋ ਕਿਸੇ ਨੂੰ, ਇੱਥੇ ਕਿਸੇ ਹੋਰ ਨੂੰ। ਮੈਨੂੰ ਗੜਗੀਲੇ ਦਾ ਇਸ਼ਕ ਯਾਦ ਆ ਗਿਆ। ਗੜਗੀਲੇ ਇਹ ਵੇਲਾ ਦੇਰ ਤੇ ਪਹੁੰਚ ਗਿਆ, ਮੈਨੂੰ ਪਤਾ ਸੀ ਕਿ ਉੱਤੇ ਆ ਰਿਹਾ। ਗੜਗੀਲੇ ਕੋ ਵੀ ਪਿਆਰ ਹੁਆ ਥਾ। ਸਾਲ ਬਾਅਦ ਤੇ ਕੁੜੀ ਓਏ ਸੋਹਣੀ। ਉਹ ਡਾਇਰੈਕਟਰ ਨੂੰ ਕਹਿੰਦੀ ਸੀ ਮੈਂ ਗਾਣਾ ਕੀ ਨਵਾਂ ਕਰਨਾ, ਤੇ ਉਹ ਕੋ ਕਹਿੰਦਾ ਸੀ ਤੂੰ ਕਦੋਂ ਗਾਣਾ ਕਰਨਾ? ਤੂੰ ਬਸ ਸੌਦੇ ਵਾਲੀ ਐਂਟਰੀ ਨਹੀਂ ਜਿਹੜੀ ਹੁੰਦੀ, ਉਹ ਚੀਨੀ ਦੇ ਪੈਸੇ। ਰਾਜੀ ਤੇ ਫੈਸਲਾ ਆਪਣਾ। ਤੂੰ ਯਾਰੀ ਤੂੰ ਸਿਰਫ ਉਹਨਾਂ ਨੂੰ ਆ ਜਾ, ਬਸ ਤੈਨੂੰ ਦੇਖ ਲੈਣ ਕੋ। ਨਹੀਂ ਹਾਂ ਘਟ ਗਿਆ ਕਰੈਕਟਰ। ਅੱਛਾ ਹਾਨੋ ਸਟਾਰਟ ਤਾਂ ਨਹੀਂ ਜਿਹੜੀ ਜਦੋਂ ਬੱਚੇ ਜਾਂਦੇ ਸੌਦੇ ਦੀਆਂ ਚਾਵਾਂ ਉਹ ਕੋਲ ਜਿਹੜੇ ਨੇ ਕਹਿੰਦੇ ਅਸਲਾ ਵਾਲਾ ਕੋਲੇ ਅੱਛਾ ਉਹ ਟੈਪ। ਹਾਂਜੀ ਤੇ ਉਹਦੇ ਨਾਲ ਇਹਨੂੰ ਪਿਆਰ ਬਹੁਤ ਸੀ, ਮਿਲੀ ਨਹੀਂ, ਇਹ ਫਿਰ ਉਹਨੂੰ ਖਾ ਗਿਆ। ਰਾਜੀ ਇਹ ਫੈਸਲਾ ਆਪਣਾ ਸਾੜ ਕੱਢ ਰਿਹਾ ਵਾ। ਅੱਛਾ ਜੀ ਫੇਰ ਗਾਣਾ ਸਾਹਿਬ ਗੜਗੀਲੇ ਦੱਸ ਯਾਰ। ਫਿਰ ਗੜਗੀਲੇ ਫਿਰ ਤੂੰ ਵੀ ਦੱਸਣਾ ਹੀ। ਮੈਨੂੰ ਤਾਂ ਸਾਰਾ ਇਹਦਾ ਯਾਦ ਆ। 25 ਸਾਲ ਕੱਢੇ ਸਾਜੀ ਦੋਨਾਂ ਨੇ। ਹੁਣ ਜਾ ਕੇ 5-7 ਸਾਲ ਹੋ ਗਏ ਮਾਸ਼ਾਅੱਲਾ, ਮਾਲਕ ਨੇ ਇਹਨੂੰ ਇੱਜ਼ਤ ਦਿੱਤੀ ਹੈ। ਇਕੱਠੇ ਹੀ ਸੀ ਪਹਿਲਾਂ ਸਲਾਰਤ ਸੀ। ਚੱਸ ਆਏਗੀ ਹੁਣ ਦਾ। ਉਹਦਾ ਹੋਇਆ ਪਤਾ ਕੀ ਸਾਈ, ਕੀ ਉਹਨਾਂ ਨੇ ਗਾਣਾ ਉਹ ਲੜਕੀ ਦਾ ਨਾਮ ਨਹੀਂ ਲੈਣਾ। ਨਹੀਂ ਲੈਣਾ, ਆ ਜਾਓ ਅੱਗੇ ਆਓ। ਘਟ ਗਿਆ। ਉਹਦੇ ਦੇ ਚਿਹਰੇ ਵੀ ਆਏ ਆਸ ਖੇਡਦੇ ਨਹੀਂ ਕਹਿੰਦਾ ਚਲ ਆਵੇ ਹੁਣ ਅੱਗੇ ਆ। ਅੱਛਾ ਨਹੀਂ ਉਹਦੇ ਦਾ ਵੀ ਉਸਤਾਦ ਦੀ ਨਾਮ ਨਾ ਲਵੇ ਇਦਾਂ ਫਿਰ। ਗੜਗੀਲੇ ਦਾ ਵੀ ਨਾਮ ਨਾ ਲੈ ਫਿਰ। ਆ ਮੁੰਡਾ ਕਹਿ ਦੇ। ਸਭ ਆ ਜਿਹੜਾ ਇਦਾਂ ਕੰਸਨ ਚ ਤੇ ਰਵੇ ਕੰਮ। ਅੱਛਾ ਤੇ ਗੜਗੀਲਾ ਵਾਲਾ ਉਸਤਾਦ ਜੀ। ਹੁਣ ਮੈਂ ਵੀ ਨਹੀਂ ਵੇਖਿਆ ਉਸ ਲੜਕੀ ਨੂੰ। ਬੇਸਿਕਲੀ ਉਹ ਡਾਂਸ ਕਰਦੇ ਸੀ ਉੱਥੇ। ਡਾਂਸਰ ਮੋਹਤਰਮਾ। ਹਾਂਜੀ ਉਸਤਾਦ ਜੀ। ਅੱਛਾ। ਤੇ ਉਸਤਾਦ ਜੀ ਅਸੀਂ ਆਊਟਡੋਰ ਦੇ ਵਿੱਚ ਮਾਸ਼ਾਅੱਲਾ ਮੇਨ ਕਰਦੇ ਹੁੰਦੇ ਸੀ। ਆਊਟਡੋਰ ਦੇ ਵਿੱਚ ਅਸੀਂ ਮੇਨ ਸਾਰੇ ਜੂਨੀਅਰ ਐਕਟਰ, ਇੱਥੇ ਅਸੀਂ ਸਾਈਡ ਤੇ ਯਾਨੀ ਰੋਲ, ਬਾਹਰ ਅਸੀਂ ਮਿਹਨਤ ਕਰੀ। ਮੇਨ ਤੇ ਵੱਡੀਆਂ ਤਸਵੀਰਾਂ। ਹਾਂਜੀ ਹਾਂਜੀ। ਉਸਤਾਦ ਜੀ ਅਸੀਂ ਹੁਣ ਉੱਥੇ ਡਰਾਮਾ ਕਰਨ ਦੇ ਤੇ ਗੜਗੀਲਾ
ਬਿਲਕੁਲ ਨਾ ਬੁਝਿਆ ਹੋਇਆ ਕਿ ਮੈਂ ਇੱਕ ਦਿਨ ਵਾਸਤੇ ਫੈਸਲਾਬਾਦ ਆਇਆ ਵਾਂ ਤੇ ਅਗਲੇ ਦਿਨ ਮੈਂ ਜਦੋਂ ਗਿਆ ਵਾਂ ਤਾਂ ਗੜਗੀਲਾ ਕੰਧ ਨਾਲ ਲੱਗਾ ਹੋਇਆ ਹੈ। ਦੇਵਦਾਸ ਹੈ ਠੀਕ ਹੈ ਹਾਂ ਤੇ ਉਸਤਾਦ ਜੀ ਮੈਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਦਾਦ ਕੀ ਹੋਇਆ ਤੇ ਰੋਟੇ ਮੈਂ ਪਰੇਸ਼ਾਨ ਫਲਕ ਉਹਦੀ ਉਹ ਸਾਰੇ ਅਸੀਂ ਦੋਸਤ ਵਾਪ ਹੋਇਆ ਜੀ ਗਾਲਾਂ ਨੂੰ ਗੱਡੀਆਂ ਬੋਲੇ ਸੀਗੇ ਯਾਰ ਤੂੰ ਪਾਗਲ ਹੈ ਯਾਰ ਇਹ ਕੁਛ ਵੀ ਨਹੀਂ ਉਹ ਬੰਦਾ ਨਹੀਂ ਮੈਨੂੰ ਨਾ ਮਿਲੀ ਮੈਂ ਮਰ ਜਾਣਾ ਤੇ ਇਹ ਤੇ ਬੋਲ ਫਲਾਂ ਟਮਕਾ ਦੁਪਹਿਰ ਦੀ ਰੋਟੀ ਵੀ ਨਹੀਂ ਖਾਧੀ ਸ਼ੋਅ ਦਾ ਟਾਈਮ ਹੋ ਗਿਆ ਹੁਣ ਅਸੀਂ ਥੀਏਟਰ 'ਚ ਸੀ ਉਹਨਾਂ ਨੇ ਹੋਟਲ ਤੋਂ ਆਉਣਾ ਸੀ ਮੈਂ ਉਹਨੂੰ ਪੁੱਛਿਆ ਹੈ ਕੌਣ ਇਹਨੇ ਨਾਂ ਲਿਆ ਮੈਂ ਕਿਹਾ ਯਾਰ ਕੌਣ ਮੈਂ ਵੇਖੀ ਉਹ ਨਹੀਂ ਆਈ ਇਹ ਤੇ ਫਰੀ ਸਾਬਰੀ ਜਦੋਂ ਉਹ ਕਰੈਕਟਰ ਨੂੰ ਮੈਂ ਦੇਖਿਆ ਮੈਂ ਬਰਦਾਸ਼ਤ ਕੀਤਾ ਤੂੰ ਵੇਖੇ ਤੂੰ ਛਿੱਤਰ ਲਾ ਗਿਆ ਯਾਰ ਹੁੰਦਾ ਨਾ 19-20 ਦਾ ਫਰਕ ਉਹ ਨਹੀਂ ਯਾਰ ਉਸਤਾਦ ਜੀ ਇਹਨੂੰ 19 ਕਰੋੜ 19 ਦਾ ਫਰਕ ਗੜਗੀਲਾ ਡਾ ਸੋਹਣਾ ਉਹਦੇ ਯਾਰ ਉਹ ਫਰੀਦ ਸਾਹਿਬ ਮੈਂ ਕਿਹਾ ਸ਼ਾਇਦ ਉਹ ਗੜਗੀਲਾ ਕੰਮ ਵਾਲਾ ਬੰਦਾ ਤੇ ਸ਼ਾਇਦ ਉਹ ਕੰਮ ਦੇ ਬਹਾਨ ਹੋਵੇ ਤੇ ਮੈਂ ਉਹਦੀ ਐਂਟਰੀ ਵੇਖੀ ਸਟਾਰਟ ਤੇ ਹੀ ਉਹਨੇ ਸਟਾਰਟ ਤੇ ਹੀ ਵੜਦੇ ਹੀ ਅਸਲਾਮ ਵਾਲੇਕਮ ਤੁਹਾਡੀ ਗਾਲ ਕੱਢਤੀ ਸਾਡੀ ਫੀਲਡ 'ਚ ਕਈ ਕੁੜੀਆਂ ਐਸੀਆਂ ਹੈ ਵਾ ਅਸਲਾਮ ਵਾਲੇਕੁਮ ਤੁਹਾਡੀ ਯਾਰ ਕਿਹੜੀ ਗੱਲ ਹੈ ਵੀ ਬਹੁਤ ਸਿੱਧੀਆਂ ਕੁੜੀਆਂ ਕਈ ਕਈਆਂ ਨੇ ਵੀ ਐਡਰੈਸ ਤੁਸੀਂ ਸਹੀ ਨਹੀਂ ਪਾਇਆ ਫਰੀਦ- ਪੁੱਟਾ ਕਰਕੇ ਪਾ ਲਓ ਪਬਲਿਕ ਤੁਹਾਨੂੰ ਕਲੈਪ ਕਰੀ ਤੇ ਪੁੱਟਾ ਪਾ ਕੇ ਚਲ ਜਾਂਦੀਆਂ ਅੱਲਾ ਜਾਣਦਾ ਉਸਤਾਦ ਜੀ ਉਹਨੇ ਥੋੜਾ ਜਿਹਾ ਸੁਣਾਇਆ ਇੱਕ ਦੱਸ ਕੁੜੀ ਇਹ ਤਾਂ ਦੋੜਾ ਸੁਣਾ ਦਿੱਤੀ ਏਡਾ ਮਾੜਾ ਥੋੜਾ ਸੁਣਾਇਆ ਥੀਏਟਰ ਤੇ ਥੀਏਟਰ ਦੇ ਉੱਤੇ ਥੋੜਾ ਸੁਣਾਇਆ ਤੇ ਮੈਂ ਹੁਣ ਹੱਸਣਾ ਮੈਂ ਗੜਗੀਲੇ ਵਾਲ ਵੇਖਣ ਡਿਆ ਮੈਂ ਸੀ ਜਾਣਿਆ ਤੇ ਕੁਛ ਵੀ ਨਹੀਂ ਹੋਇਆ ਤੇ ਗਾਲ ਕੱਢੀ ਹਾਲ ਚ ਕਹਿੰਦੀ ਕਲੈਪ ਤੇ ਕਰ ਦਿਓ ਤੁਹਾਡੀ ਇਹ ਉਹ ਉਹਨੂੰ ਕਲੈਪ ਮਿਲਦੇ ਹੋ ਗਈ ਮੇਰੇ ਸਬਰ ਉਹ ਵੀ ਕੀ ਸਾਡਾ ਸਾਨਿਆਂ ਵਾਲਾ ਸਾਨ ਹੈ ਜਿਹੜੇ ਹੁੰਦੇ ਨੇ ਨਾ ਸਬਰ ਪਰੇਸ਼ਾਨੀ ਵਾਲਾ ਕਿ ਸਾਡੇ ਜਿਹੜਾ ਫੈਸਲਾਬਾਦ ਦੇ ਵਿੱਚੋਂ ਯਾਨੀ ਕਿ ਨਾ ਉਸਤਾਦ ਜੀ ਸਾਰੀ ਫੈਸਲਾਬਾਦ ਦੀ ਕਾਸਟ ਸੀਗੀ 3 ਦਿਨ ਬਾਅਦ ਉਹ ਡਰਾਮਾ ਬੰਦ ਹੋ ਗਿਆ ਕੋਈ ਮਸਲਾ ਬਣ ਗਿਆ ਬੰਦ ਹੋ ਸ਼ਹਿਰ ਗਿਆ ਵੀ ਦੱਸ ਉਸਤਾਦ ਜੀ ਨਨਕਾਣਾ ਸਾਹਿਬ ਹੈ ਹੁਣ ਇਹ ਫੈਸਲਾ ਅੱਛਾ ਕਾਸਟ ਫੈਸਲਾ ਕਾਸਟ ਫੈਸਲਾਬਾਦ ਦੀ ਸੀ ਨਨਕਾਣਾ ਸਾਹਿਬ ਡਰਾਮਾ ਬੰਦ ਹੋ ਗਿਆ ਮੇਰੀ ਸ਼ਾਦੀ ਨਵੀਂ ਹੋਈ ਸੀਗੀ ਹਾਂ ਉੱਥੇ ਹੀ ਨਹੀਂ ਇੱਥੇ ਅੱਛਾ, ਇੱਥੇ ਵੀ ਹੋਈ ਸੀ। ਉਸਤਾਦ ਜੀ ਉੱਥੇ ਨਾ ਇੱਕ ਲੜਕੀ ਸਾਡੇ ਨਾਲ ਕੰਮ ਕਰਨ ਲਈ ਉਹਦੇ ਵਾਲਦੈਨ ਸਾਰੇ ਸਾਨੂੰ ਜਾਣਦੇ ਸੀਗੇ ਹਾਂ ਉਸਤਾਦ ਮੁਹਤਰਮ 3 ਦਿਨ ਬਾਅਦ ਡਰਾਮਾ ਖਤਮ ਹੋ ਗਿਆ ਸੀ ਘਰਾਂ 'ਚ ਵਾਪਸ ਆ ਗਏ ਉਹ ਲੜਕੀ ਨਹੀਂ ਆਈ ਲਓ ਜਿਹਦੇ ਵਾਲਦੈਨ ਜਾਣਦੇ ਸੀ ਜਿਹਦੇ ਵਾਲਦੈਨ ਜਾਣਦੇ ਮੈਨੂੰ ਹੁਣ ਉਸਤਾਦ ਜੀ ਸ਼ਬਨਮ ਦੇ ਵਿੱਚ ਮੈਂ ਗਿਆ ਸ਼ਬਨਮ ਥੀਏਟਰ ਦੇ ਵਿੱਚ ਤੇ ਮੈਨੂੰ ਨਾ ਗੇਟਕੀਪਰ ਕਹਿੰਦਾ ਫੈਸਲੇ ਯਾਰ ਗੱਡੀ ਤੇ ਤੁਹਾਨੂੰ ਬੰਦੇ ਲੱਭਣ ਡੇ ਸੀਗੇ ਕਿਹੜੇ ਬੰਦੇ ਲੱਭਣ ਡੇ ਕਿਹੜੇ ਸਨ ਪਤਾ ਨਹੀਂ ਕਿਹੜੇ ਸੀ ਮੈਂ ਕਿਹਾ ਚੇਦਾ ਚੂਦਾ ਕਰ ਰਿਹਾ ਮੇਰੇ ਕੋਲ ਸੁਜ਼ੂਕੀ ਹੁੰਦੀ ਸੀ ਮੈਂ ਉਧਰੋਂ ਨਿਕਲ ਕੇ ਨਾਸ 'ਚ ਆਇਆ ਤੇ ਨਾਸ 'ਚ ਵੀ ਮੈਨੂੰ ਗੇਟਕੀਪਰ ਕਹਿਣ ਡਿਆ ਫੈਸਲੇ ਯਾਰ ਤੁਹਾਨੂੰ ਕੋਈ ਬੰਦੇ ਲੱਭਣ ਡੇ ਸੀਗੇ ਮੈਂ ਕਿਹਾ ਬੰਦੇ ਲੱਭਣ ਕੈਰੀ ਡੱਬੇ ਤੇ ਅੱਛਾ ਮੈਂ ਕੀ ਫਿਰ ਉਸਤਾਦ ਜੀ ਮੈਂ ਝਾਲਦੇ ਆਇਆ ਤੇ ਝਾਲਦੇ ਇੱਕ ਅਥੈਂਟਿਕ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਕਿ ਯਾਰ ਇੰਜ ਕਰਕੇ ਤੈਨੂੰ ਬੰਦੇ ਲੱਭਣ ਡੇ ਸੀਗੇ ਉਹ ਕੁੜੀ ਦਾ ਮਾਮਲਾ ਹੀ ਮੈਂ ਕਿਹਾ ਕੁੜੀ ਦਾ ਮਾਮਲਾ ਅੱਲਾ ਖੈਰ ਕਰੇਗਾ ਮੈਂ ਕਿਹਾ ਮੈਨੂੰ ਤਾਂ ਨਹੀਂ ਪਤਾ ਲੱਗੇ ਹੋਈ ਮੈਂ ਫਿਰ ਘਰ ਆਇਆ ਰੀ ਸਾਹਿਬ ਮੈਂ ਘਰ ਆਇਆ ਤੇ ਬੇਗਮ ਮੂੰਹ ਬਣਾ ਕੇ ਬੈਠੀ ਹੋਈ ਘਰੋਂ ਵੀ ਹੋ ਕੇ ਚਲੇ ਗਏ ਨੇ ਫੈਸਲ ਕਿੱਥੇ ਉਹਨੂੰ ਕਹਿ ਦੋ ਕਿ ਸਾਡੀ ਕੁੜੀ ਇਹ ਉਹ ਜਿੱਥੇ ਵੀ ਇਹ ਘਰ ਪਹੁੰਚਣੀ ਚਾਹੀਦੀ ਨਹੀਂ ਤੇ ਅਸੀਂ ਇੰਜ ਕਰ ਦਾਂਗੇ ਅਸੀਂ ਗੈਰਤਾਂ ਵਾਲੇ ਤੇ ਅੱਬੂ ਮੇਰੇ ਅੱਲਾ ਜੰਦਾ ਹੀ ਘਰ ਦੇ ਅੱਬੂ ਕਹਿੰਦੇ ਬੇਟਾ ਅਗਰ ਕੋਈ ਮਸਲਾ ਮਸਾਇਲ ਆ ਤੇ ਮੈਨੂੰ ਦੱਸ ਮੈਂ ਕਿਹਾ ਅੱਬੂ ਜੀ ਕੋਈ ਵੀ ਨਹੀਂ ਹੈ ਯਾਰ ਗੱਲ ਤੇ ਤੂੰ ਉਹਦੀ ਸੁਣਾ ਰਿਹਾ ਸਹੀ ਯਾਰ ਹੁਣ ਤੁਸੀਂ ਆਪ ਵੇਖ ਲਓ ਉਸਤਾਦ ਜੀ ਉਹ ਮੈਂ ਵਿੱਚ ਕਹਿ ਰਿਹਾ ਕੱਚਾ ਪੈ ਰਿਹਾ ਸਾਨੇ ਵਾਲੀ ਗੱਲ ਹੁਣ ਗੱਲ ਲੱਭ ਨਹੀਂ ਸਾਨੇ ਰਹੀ ਸੁਣਾਉਣ ਲੱਗ ਪਿਆ ਉਹਦੀ ਗੱਲ ਪੂਰੀ ਕਰ ਦੱਸ ਅਸੀਂ ਸਾਰੇ ਤੂੰ ਆਪਣੇ ਸਾਨੇ ਸੁਣਾਉਣ ਲੱਗ ਪਿਆ ਅਸੀਂ ਕਾ ਪਤਾ ਨਹੀਂ ਕੀ ਹੋ ਉਹਦਾ ਮਾਈਂਡ ਅਪ ਕੀ ਹੋਇਆ ਫਿਰ ਨਹੀਂ ਉਹਨੂੰ ਪਤਾ ਹੋਵੇ ਤੇ ਫੇਰ ਸੱਚ ਮੈਨੂੰ ਕਿੱਦਾਂ ਉਹਨੂੰ ਪਤਾ ਹੋਵੇ ਤੇ ਫੇਰ ਨਾ ਵੀ ਮਾਈਂਡ ਅਪ ਕੀ ਹੋਇਆ ਉਹ ਤੇ ਮੈਨੂੰ ਪਤਾ ਆਹ ਉਹ ਮੈਨੂੰ ਨਹੀਂ ਪਤਾ ਅੱਛਾ ਚੱਲ ਛੱਡ ਦੇ ਵੇ ਕਦੋਂ ਗਿਆ? ਤੁਸੀਂ ਉਹਦੇ ਨਾਲ ਇੱਕ ਇਜ਼ਹਾਰ ਕੀਤਾ ਸੀ ਕਿ ਵੀ ਜੀ ਉਸਤਾਦ ਜੀ ਕੀਤਾ ਉਹ ਮੇਰੇ ਕੋਲ ਬੋਲਾ ਅੱਛਾ ਤੁਸੀਂ ਉਹਦਾ ਇਜ਼ਹਾਰ ਕਰਤਾ ਹਾਂਜੀ ਹਾਂਜੀ ਕਿਹੜੀ ਜਗ੍ਹਾ ਸੀ ਉਹ ਕਿਸੇ ਰੂਮ 'ਚ ਜਾਂ ਥੀਏਟਰ 'ਚ ਜਾਂ ਕਿੱਥੇ ਨਹੀਂ ਸਾਡੀ ਜੈਨੂਨ ਕੁੜੀ ਬੜੀ ਸੋਹਣੀ ਸੀ ਓਕੇ ਠੀਕ ਯਾਰ ਇਹ ਪਤਾ ਕੀ ਇਹਦੀ ਮੈਂ ਇਸ ਗੱਲ ਤੋਂ ਇਤਫਾਕ ਨਹੀਂ ਕਰਦਾ ਜਿਹੜਾ ਇਹਨੇ ਕਿਹਾ ਜੀ ਤੂੰ ਵੀ ਮੁਹੱਬਤ ਜਦੋਂ ਹੁੰਦੀ ਨਾ ਉਦੋਂ ਇਹ ਨਹੀਂ ਹੁੰਦਾ ਵੀ ਇਹ ਕੀ ਹੈ ਤੇ ਇਹ ਕੀ ਹੈ ਅੱਛਾ ਉਸਤਾਦ ਜੀ ਜੇ ਮੇਰਾ ਇਸ਼ਕ ਸੀ ਨਾ ਤੇ ਇਸ਼ਕ ਇਹਦਾ ਵੀ ਰਿਹਾ ਇਕਸ਼ ਉਹੀ ਉਹੀ ਓਏ ਓਏ ਬਕਵਾਸ ਨਹੀਂ ਬਸ ਕਰ ਨਹੀਂ ਯਾਰ ਬਸ ਕਰ
ਮਾਰ ਚਵੱਲਾ ਮਾਰੀ ਮੈਂ ਕੋਈ ਦੱਸਦਾ ਵਾਂ ਜੋ ਇਸ਼ਕ ਕਿਹਦੇ ਨਾਲ ਇੱਕ ਮਿੰਟ ਠਹਿਰ ਜਾਓ ਨਹੀਂ ਨਹੀਂ ਹਲੇ ਦੱਸਣਾ ਨਹੀਂ ਪਹਿਲੇ ਇੱਕ ਮਿੰਟ ਠਹਿਰ ਜਾਓ ਦੇਖੋ ਫੈਸਲ ਦਾ ਤੁਸੀਂ ਨੇ ਪੂਰਾ ਮੈਂ ਗਿਆ ਤੇ ਉਹ ਕਹਿ ਕਰਕੇ ਕੱਢਾ ਰੋਣ ਲੱਗ ਪਿਆ ਸਾਰਾ ਕੁਝ ਉਹਨੇ ਕੀਤਾ ਉਹਨੇ ਕਿਹਾ ਮੈਂ ਇੱਥੋਂ ਅਸੀਂ ਉਹਨੂੰ ਬਿਸਤ ਕੀਤਾ ਇਹ ਉਹ ਚੁੱਪ ਕਰਕੇ ਬੈਠਾ ਉਸਤਾਦ ਮੁਹਤਰਮ। ਲੇਕਿਨ ਯਾਰ ਇੱਕ ਮਿੰਟ ਠਹਿਰ ਜਾਓ ਨਾ ਯਾਰ ਕੋਈ ਕੰਟੈਂਟ ਮੈਨੂੰ ਪਹਿਲੇ ਉਹਦੇ ਪਹੁੰਚ ਲੈਣ ਦਿਓ ਨਾ ਅਗਲੇ ਸੁਣਦੇ ਪਏ ਆ ਉਹਨਾਂ ਦੇ ਦਿਮਾਗ ਨੂੰ ਤੁਸੀਂ ਗੱਲ ਪਜੇ ਐ ਨੂੰ ਅਗਲੇ ਕਹਿਣਗੇ ਯਾਰ ਇਹ ਕੀ ਕਰਨ ਦੇ ਚਲੋ ਉਹਦਾ ਕੀ ਮਾਈਂਡ ਆ ਤੁਸੀਂ ਇਜ਼ਹਾਰ ਕੀਤਾ ਹਾਂਜੀ ਉਹਨੇ ਅੱਗੋਂ ਕੀ ਇਜ਼ਹਾਰ ਰੱਦੇ ਅਮਲ ਦਿੱਤਾ ਸਾਜੀ ਉਹ ਤੇ ਮੇਰੇ ਨਾਲ ਹਲਕਾ ਹਲਕਾ ਸਿਸਟਮ ਤੁਰ ਪਿਆ ਉਹਦੀ ਹਲਕਾ ਉਹਦੀ ਫੈਮਿਲੀ ਇਨਵੋਲਵ ਹੋ ਗਈ ਨਾ ਇਹਨਾਂ ਨੇ ਇਹਨੇ ਪਹਿਲੇ ਫੁੱਲ ਜੋਬਨ ਦੇ ਮਗਰ ਸਟਰਗਲ ਕੀਤੀ ਇਹਨੇ ਵੀ ਮੇਰੀ ਕੋਈ ਦਾਲ ਗਲ ਜੇ ਇਹਦੇ ਨਾਲ। ਉੱਥੇ ਹੀ ਅੱਛਾ ਉਹਦੇ ਵਿੱਚ ਮੇਰਾ ਚੈਨ ਚੱਕਰ ਤੁਰ ਪਿਆ ਸਾਡੀ ਚੈਨ ਚੱਕਰ ਹਾਂਜੀ ਅੱਛਾ ਤੇ ਇਹ ਹੁਣ ਮੈਨੂੰ ਕਹੇ ਹਿਆ ਕਰ ਸ਼ਾਇਦ ਹੁਣ ਮੈਂ ਗੱਲਾਂ ਖੋਲਣੀਆਂ ਇਹ ਮੈਨੂੰ ਕਹੇ ਸਾਜੀ ਅਗਲੇ ਕਿਲੇ ਮੇਰਾ ਵੇਖ ਸਾਡਾ ਇੱਕ ਤਲਕ ਆ ਮੈਂ ਕਿਹਾ ਤੂੰ ਨਹੀਂ ਦੇਖੇ ਜੇ ਤੇਰਾ ਤਲਕ ਸੀ ਤੂੰ ਮੈਨੂੰ ਮੈਂ ਕਿਹਾ ਤੂੰ ਸਾਡੇ ਵਾਰੀ ਵੀ ਐਟਮਾ ਕਰਦਾ ਉਹ ਮੈਂ ਲੈ ਪੁੱਤਰ ਤੇਰਾ ਇਹ ਕਹੇ ਯਾਰ ਤੇਰੀ ਮਿਹਰਬਾਨੀ ਮੈਂ ਉਹਦੇ ਸਿਰ ਹੋਇਆ ਵਾਂ ਆ ਲਫ਼ਜ਼ ਲਾਈਨਾਂ ਸਾਰੀਆਂ ਫੈਸਲ ਸਾਹਿਬ ਦੀਆਂ ਆਹੋ ਅੱਛਾ ਲੋਈ ਸਾਜੀ ਇਹਨੇ ਸਾਰੇ ਮੰਤਰ ਚਲਾ ਲਏ ਉੱਤੇ ਕਿਤੇ ਕਾਮਯਾਬ ਨਹੀਂ ਹੋ ਰਿਹਾ ਸਾਜੀ 2:30 ਵਜੇ ਰਾਤ ਨੂੰ ਉੱਥੋਂ ਕੁਝ ਨਾ 35 ਤੋਂ 40 ਮਿੰਟ ਦਾ ਸਫ਼ਰ ਹੈ ਰਾਤ ਨੂੰ ਜਾ ਕੇ ਉੱਥੋਂ ਮੂੰਗਫਲੀ ਲਿਆ ਰਿਹਾ ਉਹਦੇ ਲਈ 50 ਰੁਪਏ ਦੀ 60 ਰੁਪਏ ਦੀ ਓਏ ਫੈਸਲ ਓਏ ਕਿੰਨਾ ਵੱਡਾ ਆਰਡਰ ਓਏ ਕੜੰਬਿਆ ਗੱਲ ਹੈ ਰਾਮੇ ਅੱਛਾ 1998 ਦੀ ਗੱਲ ਹੈ ਸਵੇਰੇ ਉੱਠ ਕੇ 100 ਰੁਪਏ ਦੇ ਚਨੇ ਲਿਆ ਰਹੇ ਦੋਨੇ ਮਾਮਾ ਧੀ ਲਈ ਨਾਲ 4 ਨਾਨ ਇਹ ਲਿਆ ਦੇ ਬੰਦਾ ਅੱਛਾ ਹਾਂਜੀ ਓਏ ਉਹ ਲਿਆਕਤ ਰਹੀ ਸੀ ਨਹੀਂ ਤੁਸੀਂ ਸੀ ਤੁਸੀਂ ਉਹ ਰਾਮੇ ਰਾਈ ਆ ਅੱਛਾ ਮੈਨੂੰ ਸਾਰਾ ਪਤਾ ਉਹ ਕਿੰਨੀ ਅੱਖ ਬਾਹਰ ਆ ਗਈ ਅੱਛਾ ਤਾਜੀ ਸੁਣ ਮੈਂ ਜਰੀ ਤੁਸੀਂ ਵਿਚਾਰੋ ਅੱਛਾ ਜੀ ਫਿਰ ਨਾਸ਼ਤੇ ਆ ਤਾਜੀ ਇਹਨੇ ਨਾ ਉਹਨੂੰ ਕਿਹਾ ਵੀ ਜਦੋਂ ਤੂੰ ਜੋ ਕਮਾਇਆ ਕਰੇਗਾ ਨਾ ਅੱਧੇ ਮੈਨੂੰ ਦੇ ਦੇ ਕਰੀ ਉਹਦੀ ਇੱਥੋਂ ਵਿਗੜੀ ਉਹਨੇ ਕਿਹਾ ਚੱਲ ਪਰ ਦੌੜ ਤੂੰ ਆ ਕੇ ਨਾ ਚੱਲ ਕਹਿੰਦੀ ਚੱਲ ਉਹਦੀ ਮਾਂ ਨੂੰ ਪਤਾ ਲੱਗਿਆ ਸਾਜੋ ਨੇ ਇਹਨੂੰ ਕਮਰੇ 'ਚ ਕੱਢਤਾ ਬਾਹਰ ਚੱਲ ਕਹਿੰਦੀ ਐਡਾ ਤੂੰ ਰਾਮਾ ਐਡਾ ਤੂੰ ਰਾਮਾ ਉਹ ਦੋਨੇ ਮਾਵਾਂ ਧੀਆਂ ਪਰੇਸ਼ਾਨ ਤੇ ਮੈਂ ਅਚਾਨਕ ਐਂਟਰੀ ਪਰ ਮੈਨੂੰ ਪਤਾ ਸੀ ਵਿੱਚ ਹੁਣ ਆਪ ਇਹ ਇੱਥੇ ਗੱਲ ਆਪ ਚੈੱਕ ਲਾਈਏ ਮੈਂ ਕਿਹਾ ਕੀ ਗੱਲ ਮਾਂ ਜੀ ਕੋਈ ਖਾਦਾ ਪੀਤਾ ਡਰੋ ਮੈਂ ਕਿਹਾ ਮੈਂ ਨਾਸ਼ਤਾ ਮੰਗਾਇਆ ਤੇ ਹੁਣ ਇਹ ਤੇ 100 ਰੁਪਏ ਦੇ ਛੋਲੇ ਲਿਆ ਕੇ ਹੁੰਦਾ ਤੂੰ ਪਾਣੀ 50,000 ਮੈਂ ਸਾਜੀ ਤੋਂ ਪਾਏ ਮੰਗਾਏ ਸੋਹਣੇ ਕਹਿੰਦਾ ਤੂੰ ਤਾਂ 50,000 ਦੇ ਮੰਗਾਇਆ ਮੈਂ ਪਾਏ ਮੰਗਾਏ ਸਾਜੀ ਬਿਹਤਰੀਨ ਇਹ ਹੁਣ ਨਾਲ ਦੇ ਕਮਰੇ ਬਹਿ ਗੰਡਿਆ ਗੀਦੇ ਤੂੰ ਆ ਮੇਲਾ ਜ਼ਿਆਦਤੀ ਕਰ ਰਿਹਾ ਮੈਂ ਕਿਹਾ ਤੂੰ ਇੰਨੀ ਗੱਲ ਕਿਉਂ ਕਹੀ ਉਹਨਾਂ ਨੇ ਮੈਨੂੰ ਦੱਸਤਾ ਇਹ ਕਹਿਣ ਰਿਹਾ ਵਾ ਵੀ ਜੋ ਤੂੰ ਕਮਾਉਣ ਜੋ ਸਟੇਜ ਦੇ ਨਾਮ ਹੋਵੇ ਉਹ ਅੱਧਾ ਤੇਰਾ ਤੇ ਅੱਧਾ ਮੇਰਾ ਅੱਛਾ ਮੈਂ ਕੁਰਬਾਨੀ ਦੇ ਦਿੱਤੀ ਨਾ ਗੜਗੀਲਾ ਕਿਹੜੀ ਕੁਰਬਾਨੀ ਨਹੀਂ ਮੈਂ ਗੜਗੀਲੇ ਮੈਂ ਪਿੱਛੇ ਹੋ ਗਿਆ ਮੈਂ ਪਿੱਛੇ ਹੋ ਗਿਆ ਨਾ ਪੂਰੀ ਸੁਣ ਲਓ ਉਹਦੇ ਨਾਲ ਮਰ ਜਾਣਾ ਜਰੋ आपको भी टाइम दिया जाए ਯੈਸ हाँ जी ਸਾਜੀ ਉਹਦੀ ਮਾਂ ਖੁਸ਼ ਹੋ ਗਈ ਜਦੋਂ ਮੈਂ ਪਾਵੇਂ ਨਾ ਸੁੱਤਾ ਨਾਸ਼ਤਾ ਕਰਾਇਆ ਸੋਹਣੇ ਨਾਨ ਟੱਕ ਵਾਲੇ ਜਿਹੜੇ ਇੰਜ ਕਰਕੇ ਲਾਈਦੇ ਸਾਜੀ हाँ ਤੇਲ ਲਾ ਕੇ ਉਹ ਨਾਲ ਲਿਆ ਕੇ ਸਾਜੀ ਮੈਂ ਸੋਹਣਾ ਨਾਸ਼ਤਾ ਭਰਵਾਂ ਕਰਾਇਆ ਮੈਂ ਕਿਹਾ ਮਾਂ ਜੀ ਜਦੋਂ ਉੱਠਣਾ ਵਾ ਮੈਨੂੰ ਬੈਲ ਮਾਰ ਮੈਂ ਉਹਨਾਂ ਦੇ ਕਮਰੇ 'ਚ ਪਵਾਂ ਹੀ ਨਾ ਪਾਣੀ ਦੀ ਨੈਸਲੇ ਦੀ ਬੋਤਲ ਭੇਜਾਂ ਪਰ ਉਹਨਾਂ ਨੂੰ ਦੂਰੋਂ ਪ੍ਰੋਟੋਕੋਲ ਪਤਾ ਯਾਰ ਇਹ ਬੰਦਾ ਕੀ ਆ ਸਾਡੇ ਕੋਲ ਆ ਵੀ ਨਹੀਂ ਰਿਹਾ ਚੀਜ਼ਾਂ ਸਾਰੀਆਂ ਸੇਵਾ ਵੀ ਕਰੀ ਇਹ ਉਹਨਾਂ ਨਾਲ ਲੇਂਜਾ ਤਰ੍ਹਾਂ ਚਿੰਬੜ ਗਿਆ ਉਹਨਾਂ ਨਾਲ ਗੜਗੀਲੇ ਤੇਰਾ ਮੱਥਾ ਚੁੰਮਣਾ ਇਸ ਤਾਰੀਖ ਤੋਂ ਪਤਾ ਚੁੱਕਿਆ ਗੜਗੀਲੇ ਦੀ ਬੱਬਰ ਸ਼ੇਰਾ अच्छा ਇਹ ਸਾਜੀ ਇਹ ਹੁਣ ਮੈਂ ਆਵਾਂ ਜਾਵਾਂ ਤੇ ਇਹ ਵਿੱਚੋਂ ਜੈਲਸ ਹੋਵੇ ਇਸ ਵੇਲੇ ਤੋਂ ਇਹਨੇ ਕਿਹਾ ਵੀ ਉਹ ਤੇਰੇ ਤੋਂ ਸੋਹਣੀ ਨਹੀਂ अच्छा ਉਹਦੇ ਘਰ ਵੜੇ ਰਹਿੰਦੇ ਸੀ ਇਹ ਨਹੀਂ ਉਹ ਥੀਏਟਰ ਸੀ ਥੀਏਟਰ ਚ ਰਹਿ ਸੀ ਨਾ ਸਾਜੀ ਉੱਤੇ ਕਮਰੇ ਬਣੇ ਸੀ ਅੰਦਰ ਹਾਂ ਕਮਰੇ ਸੀ ਇਹ ਹੁਣ ਭਾਈ ਹੁਣੀ ਖੈਰ ਨਾਲ ਅੰਦਰ ਮਿੱਟੀ ਹੋਣ ਜਦੋਂ ਮੈਂ ਉੱਥੇ ਬੈਠਾ ਹਾਂ ਮੈਂ ਪੂਰਾ ਐਨ ਸ਼ਾਲ ਲੱਗਦਾ ਕਿ ਚੀਜ਼ਾਂ ਮਚੂਦਾ ਮੰਗਾਵੇਂ ਇਧਰ ਆ ਲੈ ਉਹ ਤੂੰ ਮਾਲਸ਼ ਉਹਦੀ ਮਾਂ ਦੀ ਇੰਨੀ ਲੈ ਕੀਤੀ, ਗਿਆ ਲੈ। ਉਹਨੇ ਪੂਰੇ ਖਾਨਦਾਨ ਦਾ ਵਿਆਹ ਕਰ ਦਿੱਤਾ ਜੀ ਤੇਰੇ ਨਾਲ ਸਾਲ ਦੀ ਸਾਜੀ ਉਹ ਸਾਲ ਨਹੀਂ ਇਹ ਸਾਲ ਹੈ ਸਾਜੀ ਜਿੱਦੀ ਤੂੰ ਮਾਲਸ਼ ਖਿਜਰਾਣੀ ਫੈਸਲਾ ਉਸਤਾਦ ਜੀ ਨਹੀਂ, ਸਾਡੀ ਸਾਰ ਆ। ਲੀਲਾ ਜਦੋਂ ਜਾਣ ਡਿਆ ਮਾਲਿਕ ਦੇ ਮਾਂ ਸਾਡੀ ਮਾਂ ਦੀ ਗੱਲ ਨਾ ਕੋਈ ਐਸੀ ਗੱਲ ਨਹੀਂ ਉਹ ਕੀ ਮਾਂ ਦੀ ਕਹਿਣ ਡਿਆ ਵਾ ਉਹਨੂੰ ਨਾਰਾਜ਼ੀ ਕੀਤਾ ਨਾ ਉਹ ਸਾਜੀ ਕੁੜੀ ਕਹਿਣ ਡਈ ਹੁਣ ਕੀ ਹੋਇਆ ਗੜਗੀਲਾ ਮੈਨੂੰ ਮਿਲਿਆ ਸਵੇਰੇ ਜਾ ਸਾਜੀ ਮੇਰੀ ਮੁੱਕੀ ਨਹੀਂ ਹੈ ਇੱਕ ਮਿੰਟ ਫੈਸਲਾ ਸਾਹਿਬ ਮੇਰੀ ਗੱਲ ਯਾਰ ਇੱਕ ਮਿੰਟ ਚੁੱਪ ਜੀ ਸਾਜੀ ਉਹ ਜਿੱਦਾਂ ਹੋਈ ਗੱਲ ਉਹ ਭਾਈ ਉਦਾਂ ਇੱਕ ਮਿੰਟ ਆ ਜਾਓ ਗੱਲ ਇੱਕ ਮਿੰਟ ਆ ਜਾਓ ਗੱਲ ਇਹ ਆ ਦੇਖੋ ਗੱਲ ਇਹ ਆ ਹੱਕ ਸੱਚ ਦੀ ਗੱਲ ਇਹ ਆ ਉਹਨੇ ਮਾਰਿਸ਼ ਮਾਂ ਦੀ ਸਿਰ ਚੱਸਿਆ ਕੀਤਾ ਜੋ ਵੀ ਤੂੰ ਆਪਣੇ ਤਰੀਕੇ ਨਾਲ ਆਪਣਾ ਟਿੱਲ ਲਾਇਆ ਤੇਰਾ ਨਹੀਂ ਲੱਗਾ ਉਹਨੇ ਆਪਣੇ ਤਰੀਕੇ ਨਾਲ ਆਪਣਾ ਟਿੱਲ ਲਾਇਆ ਇਹ ਗੱਲ
ਟਿਲ ਟੂ ਟਿਲ ਕਿਉਂ ਜਾ ਰਹੇ ਨੇ? ਉਸਤਾਦ ਜੀ ਉਹ ਕਿਵੇਂ ਸਾਜੀ ਹੋਇਆ ਪਤਾ ਜੀ ਨਹੀਂ ਜੀ ਪਤਾ ਕਿਉਂ ਕਹਿੰਦੀ ਮੈਨੂੰ ਕਹਿੰਦੀ ਵੀ ਸਟੇਜ ਤੇ ਵੀ ਜੋ ਇਨਾਮ ਹੋਏਗਾ ਅੱਧਾ ਤੇਰਾ ਤੇ ਅੱਧਾ ਮੇਰਾ ਵੀ ਤੂੰ ਮਰਦ ਵਾਂ ਹਾਂ ਯਾਰ ਅੱਧਾ ਸਿਰ ਤਾਂ ਦੇਖ ਲਓ ਜੀ ਭਾਗ ਨਾ ਆ ਕਿਲੇ ਤੂੰ ਪਿਛਲੀ ਵੀ ਸਾਰੀ ਡੌੜੀ ਪਾ ਦੇਣੀ ਗੜਗੀਲੇ ਇਹਨੇ ਨਾ ਉਸਤਾਦ ਜੀ ਕੀ ਆ ਫਰੀਦ ਤਾਰਕ ਵਾਲਾ ਤਾਰ ਇਹ ਵਾਲਾ ਮਾਲਿਸ਼ ਕਰਨ ਡਿਆ ਤਾਰਕ ਵਾਲ ਮੈਂ ਨਾ ਪਰੇਸ਼ਾਨ ਕਿ ਵਿਗੜ ਗਈ ਲੈਣੇ ਆ ਐਟਮ ਕੀਤੀ ਇਹਨੇ ਮਾਲਿਸ਼ ਦੇ ਨਾਲ ਪੂਰੀ ਫੈਮਿਲੀ ਕਾਇਲ ਕੀਤੀ ਹੋਈ ਵੀ ਇਸ ਤੋਂ ਉਹਨੂੰ ਪੀਰ ਸਮਝਣ ਦੇ ਨੇ ਸਾਜੀ ਮੈਂ ਇਹਨੇ ਤੇ ਮਾਲਿਸ਼ ਐਟਮ ਕੀਤੀ ਕਰਨਾ ਸੀ ਉਹਦੀ ਮਾਂ ਹੱਥ 'ਚ ਕਰਨੀ ਸੀ ਤਾਰਕ ਕਮਾਲ ਕਹਿੰਦਾ ਇਹ ਜਿਹੜਾ ਹੱਥ 'ਚ ਕਰਨ ਦਾ ਵੀ ਕਮਾਈ ਹੱਥੋਂ ਹੱਥ ਕਰਨੀ ਆ ਅੱਛਾ ਉਹਨੇ ਮਹਾਂ ਚ ਕੀਤੀ ਉਹਦੀ ਕਮਾਈ ਅੱਜ ਕਰਨ ਲੱਗਾ ਫਰੀਦ ਇਹ ਕਿਤੇ ਮਾਲਿਸ਼ ਕਰਨ ਡਿਆ ਤੇ ਉਹਦੀ ਮਾਈ ਦਾ ਨਾ ਕਾਂਟਾ ਕਿਤੇ ਡਿੱਗ ਗਿਆ ਤੇ ਉਹਨੇ ਗੜਗੀਲੇ ਨੂੰ ਪੜ ਲਿਆ ਤੇ ਉਹਦੀ ਮਾਂ ਕੀ ਕਹਿੰਦੀ ਵੇ ਗੜਗੀਲਿਆ ਮੈਂ ਹਲਫ ਨਹੀਂ ਲੈਣਾ ਮੈਂ ਕਾਂਟਾ ਲੈਣਾ ਵਾ ਸਾਜੀ ਇਹ ਸਾਰਾ ਸਾੜਾ ਅੱਛਾ ਜੀ ਉੱਥੇ ਫੇਰ ਸ਼ੁਰੂ ਫੇਰ ਉਸ ਤੋਂ ਬਾਅਦ ਅੱਛਾ ਚੱਲ। ਉਸਤਾਦ ਚਲੋ ਇਹ ਹੋ ਗਿਆ ਹੁਣ ਤੁਹਾਡੀ ਇੱਥੇ ਸੁਰ ਲੱਗ ਗਿਆ ਆਹ ਸਾਜੀ ਗੜਗੀਲਾ ਇਸ ਲਈ ਕਾਮਯਾਬ ਹੋਇਆ ਇੰਨੇ ਪੈਸੇ ਖਰਚੇ ਇਹ ਲੈਂਦੇ ਮੰਗਦਾ ਸੀ ਔਰ ਕਹਿੰਦੀ ਮੇਰਾ ਵਾਲਾ ਵਾਲਾ ਸਾਹਿਬ ਆ ਰਿਹਾ ਨਹੀਂ, ਇਮਦਾਦ ਅੱਬੂ ਆ ਰਹੇ ਆ ਇਮਦਾਦ ਉਸਤਾਦ ਜੀ ਸਵੇਰੇ ਨਾਈ ਦੀ ਦੁਕਾਨ ਤੇ ਆ ਵਿਜਲ ਪੁਜਲ ਕਰਾ ਕੇ ਕੁਛ ਬੰਦਾ ਸੀ ਪੈਂਟ ਕੋਟ ਪਾਇਆ ਟਾਪ ਮਾੜਾ ਲੱਗਦਾ ਪਿਆ ਇੰਨਾ ਤਾਂ ਮੈਂ ਤੱਕਣਾ ਸੀ ਸਾਜੀ ਮੈਨੂੰ ਨਾ ਮੋੜਾ ਆ ਪੀਲਾ ਕੋਟ ਤੁਸੀਂ ਹਿਸਾਬ ਨਾਲ ਪੀਲਾ ਕੋਟ ਪਾਇਆ ਇਹਨੇ ਉਹਦੀ ਗੱਲ ਸੁਣ ਕਹਿੰਦੇ ਇਹਨੂੰ ਤੇ ਮੈਂ ਲੱਗਣਾ ਸੀ ਮਾੜਾ ਇਹਨਾਂ ਨੂੰ ਮੈਂ ਮਾੜਾ ਲੱਗਣਾ ਸੀ ਕਿ ਸਾਰੇ ਫੈਮਿਲੀ ਮੇਰੇ ਗ੍ਰਿਫਤ 'ਚ ਸੀ ਮੈਂ ਇਨਵੈਸਟ ਕਰਦਾ ਹੋ ਜੀ ਗ੍ਰਿਫਤ ਦੀ ਮੈਂ ਇਨਵੈਸਟ ਕਰਦਾ ਦਿੱਤਾ ਇਨਵੈਸਟ ਨਹੀਂ ਸੀ ਕਰ ਰਿਹਾ ਯਾਰ ਫੈਸਲ ਸਾਹਿਬ ਦੀ ਬੇਬਸੀ ਪੇ 1-2 ਮਿੰਟ ਪਹਿਲੇ ਸੀ ਕਹਿੰਦਾ ਗੜਗੀਲੇ ਓਏ ਸਿੱਧੀ ਗੱਲ ਦਾ ਉਹ ਨਹੀਂ ਸੀ ਆਈ ਇਹਨੇ ਉਹਦੇ ਅੱਬੂ ਆਏ ਮਿਲਣ ਤੇ ਸਾਡੀ ਇੱਕ ਕਹਿਣ ਮਿੰਟ। ਡਿਆ, ਯਾਰ ਕੀ ਓਵਰਲੈਪ ਕਰੀ ਜਾ ਰਿਹਾ ਯਾਰ ਉਹ ਕਰਨ ਡਿਆ, ਤੂੰ ਸੁਣਨ ਕੋਣੀ ਗਿਆ ਉਹਦੀ ਗੱਲ ਉਹ ਉਸਤਾਦ ਜੀ ਪੁੱਠੀ ਗੱਲ ਕਰਨ ਨਹੀਂ ਡਿਆ। ਪੁੱਠੀ ਨਹੀਂ ਕਰਨ ਚਾਹ ਤੋਂ ਬਾਅਦ ਤੂੰ ਸਿੱਧੀਆਂ ਕਰ ਲਈ ਚੁੱਪ ਕਰ ਸਤਾਜੀ ਉਹ ਕੁੜੀ ਨਾ ਹੁਣ ਫੰਕਸ਼ਨ ਤੇ ਗਈ ਉਹ ਵੀ ਅੱਛਾ। ਜਿਹੜੀ ਮੇਰੀ ਵੀ ਦੋਸਤ ਸੀ ਫੈਸਲ ਦੀ ਮੁਹੱਬਤ ਇਨਕਾ ਇਸ਼ਕ ਅੱਛਾ ਉਹ ਇੱਕ ਫੰਕਸ਼ਨ ਤੇ ਗਈ ਇਹ ਨਾਲ ਲੈ ਗਈ ਕਹਿੰਦੀ ਚਲ ਆ ਫੈਸਲ ਲੈ ਸੋਰ ਲੈ ਇਹਦੇ ਨਾਲ ਤੇ ਲੈ ਕੇ ਮੈਨੂੰ ਗਈ ਮੇਰੀ ਲੜਾਈ ਨਹੀਂ ਮੇਰੇ ਤੋਂ ਬਾਅਦ- ਪਹਿਲੇ ਦੀ ਗੱਲ ਆ ਮੇਰੇ ਤੋਂ ਪਹਿਲੇ ਦੀ ਗੱਲ ਆ ਸਾਜੀ ਉਹਨੇ ਇਹ ਵੀ ਮੈਨੂੰ ਦੱਸਿਆ ਇਹਦਾ ਇਹ ਲੈ ਚਲ ਗਏ ਫੰਕਸ਼ਨ ਦੇ ਸਾਜੀ ਫੰਕਸ਼ਨ ਦੇ ਆ ਕੇ ਬਖਰਾ ਹੋਇਆ ਪੈਸੇ ਹੁੰਦੇ ਹਿੱਸੇ ਹੁੰਦੇ ਲੈਦਾ ਹੁਣ ਇਹਨੇ ਸਾਜੀ ਉਹਦੇ ਵਾਲੇ ਹਿੱਸੇ 'ਚ ਵੀ ਕਹਿੰਦਾ ਹੁਣ 22000 ਰੁਪਏ ਮੈਨੂੰ ਦੇ ਦੇ ਕਹਿੰਦੀ ਜਦੋਂ ਤੂੰ ਇੱਕ ਹਿੱਸਾ ਲੈ ਤਾਂ ਲਿਆ ਤੇ ਫਿਰ ਇਹ ਲਾਂਤੀਆ ਜਿਹਾ ਕੰਮ ਕਿਹੜਾ ਕਰਨ ਨੇ ਇਹ ਤੇਰਾ ਬਣਦਾ ਨਹੀਂ ਉਹਨੇ ਕਿਹਾ ਲਾਂਤੀਆ ਸਾਜੀ ਉਹਨੇ ਰਸਤੇ 'ਚ ਇਹਨੂੰ ਰੈੱਡ ਬੁੱਲ ਪਿਆਇਆ ਬੋਤਲ ਕਿ ਇਹਦਾ ਬਣਦਾ ਵੀ ਮੇਰੀ ਦੋਸਤ ਆ ਤੂੰ ਮਰਦ ਵਾਂ ਹਾਂ ਰੈੱਡ ਬੁੱਲ ਵੀ ਪੀ ਗਿਆ ਖੁਦਾ ਦੀ ਕਿਸਮ ਅੱਜ ਉਹ ਵੀ ਤੱਕ ਝੂਠਾ ਸਾਜੀ ਝੂਠਾ ਉਹਨੇ ਫਿਰ ਦੋ ਘੁੱਟ ਉਹਦੀ ਮਾਂ ਨੇ ਵੀ ਪੀਤਾ ਉਹਨੂੰ ਸ਼ੂਗਰ ਸੀ ਅੱਜ ਦਾ ਸ਼ੋਅ ਫੈਸਲ ਸਾਹਿਬ ਇਹ ਸੋਚ ਰਹੇ ਨੇ ਕੋਟ ਨਹੀਂ ਅੱਛਾ ਚੱਲ ਕੇ ਆਇਆ ਅੱਛਾ ਸਾਜੀ ਚਲੋ ਪੈਸੇ ਵੀ ਚੁਕਵਾ ਨਾ ਚੀਜ਼ੀਆਂ ਵੱਡਾ ਦੇ ਭਾਜੀ ਆਪਣੀ ਗੱਲ ਦੀ ਪਈ ਹੈ ਉਹ ਫੰਕਸ਼ਨ ਅੱਛਾ ਇੱਕ ਮਿੰਟ ਅੱਛਾ ਜੀ ਉਹ ਪੀ ਗਿਆ ਨਹੀਂ ਤੂੰ ਆਪਣਾ ਦੱਸ ਕੇ ਵੀ ਤੇਰਾ ਫਿਰ ਵਾਈਂਡ ਅਪ ਕਿੱਦਾਂ ਕੀ ਹੋਇਆ ਮੇਰਾ ਵੈਂਡ ਵੀ ਹੋਇਆ ਸਾਜੀ ਇਹ ਮੈਨੂੰ ਦੱਸ ਸਾਰੇ ਲੈਣ ਮੈਨੂੰ ਮੈਨੂੰ ਦੱਸ ਲੈਣ ਨਹੀਂ ਸਾਜੀ ਨਹੀਂ ਮੇਰੇ ਮੇਰੇ ਸੀ ਉਹਦੇ ਵਾਲਾ ਸਾਹਿਬ ਆਏ ਮੇਰੇ ਮੇਰੇ ਤੇ ਸੀ ਮੈਨੂੰ ਪਤਾ ਯਾਰ ਕੀ ਕਰਦੇ ਯਾਰ ਮੈਨੂੰ ਤੁਸੀਂ ਜੋ ਮੈਂ ਪੁੱਛਿਆ ਨਾ ਤੁਸੀਂ ਮੈਨੂੰ ਉਹਨਾਂ ਦੱਸਣਾ ਜੀ, ਜੀ। ਇੰਜ ਤੇ ਕੁਝ 8 ਘੰਟੇ ਦਾ ਸ਼ੋਅ ਚਾਹੀਦਾ ਜੀ, ਜੀ। ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਉਹਦੇ ਨਾਲ ਇਜ਼ਹਾਰ ਕੀਤਾ ਸਰ ਹੁਣ ਇਹੀ ਦੱਸਣ ਲੱਗਾ ਹਾਂ ਉਹ ਦੱਸੋ ਬਸ ਮੇਰੀ ਮੁੱਕ ਜੇ ਫਿਰ ਫੈਸਲ ਬਾਈ ਹਾਂਜੀ, ਹਾਂਜੀ, ਹਾਂਜੀ। ਓਕੇ ਅੰਡਰਸਟੈਂਡ ਓਕੇ ਓਕੇ ਸਾਜੀ ਓਏ। ਓਕੇ ਓਕੇ ਇਹਨੇ ਉਹਦੇ ਅੱਬੂ ਨੂੰ ਕਿਹਾ ਮੈਂ ਨਹੀਂ ਕਿਤੋਂ ਵੀ ਰੋਕਾਂਗਾ ਇਹ ਨਹੀਂ ਹਟ ਰਿਹਾ ਵੇਖ ਲੈ ਤੁਸੀਂ ਯਾਰ ਚੁੱਪ ਕਰੋ ਸਾਜੀ ਕਹਿ ਨਹੀਂ ਰਹੇ ਯਾਰ ਤੈਨੂੰ ਮੌਕਾ ਮਿਲੇਗਾ ਸਾਜੀ ਮੈਨੂੰ ਪਤਾ ਲੱਗਿਆ ਮੈਂ ਪੂਰਾ ਯਤਨ ਖੇਡ ਲਿਆ ਉਹਦੀ ਮਾਂ ਜਿਹੜੀ ਸੀ ਨਾ ਉਹ ਕਹਿੰਦੀ ਸੀ ਮੈਂ ਇਹਨੂੰ ਫੰਕਸ਼ਨਾਂ ਤੋਂ ਨਹੀਂ ਹਟਾਉਣਾ ਡਰਾਮਿਆਂ ਤੋਂ ਨਹੀਂ ਹਟਾਉਣਾ ਤੇ ਮੇਰਾ ਹੁਣ ਇਦਾਂ ਗੁਜ਼ਾਰਾ ਨਹੀਂ ਮੈਂ ਕਿਹਾ ਡਰਾਮੇ ਵੀ ਛੱਡਣੇ ਫੰਕਸ਼ਨ ਵੀ ਛੱਡਣੇ ਇਹਨੀ ਤੁਹਾਡੀ ਗੱਲ ਇੱਥੇ ਤੱਕ ਪਹੁੰਚ ਗਈ ਆਹੋ। ਮਾਂ ਉਹਦੀ ਮੰਨ ਗਈ ਸੀ ਮੰਨ ਗਈ। ਤੇਰੇ ਨਾਲ ਆਹੋ, ਕਹਿੰਦੀ ਲੇਕਿਨ ਉਹਨੇ ਲੇਕਿਨ- ਸ਼ਰਤ ਇਹ ਰੱਖੀ ਆਹੋ। ਠਹਿਰ ਮੈਂ ਤਾਂ ਗੱਲ ਮੰਨ ਹੋ ਗਈ ਸੀ ਹਾਂਜੀ। ਲੇਕਿਨ ਉਹਨੇ ਸ਼ਰਤ ਇਹ ਰੱਖੀ ਕਿ ਵੀ ਅਸੀਂ ਡਰਾਮੇ ਨਹੀਂ ਛਡਾਉਣੇ ਹਾਂਜੀ। ਫੰਕਸ਼ਨ ਡਰਾਮੇ ਨਹੀਂ ਛਡਾਉਣੇ ਹਾਂਜੀ ਉਂਝ ਤੂੰ ਭਾਵੇਂ ਕਰਨਾ ਵਿਆਹ ਕਰ ਲਾ ਹਾਂਜੀ Okay। ਸਾਈਡਾਂ ਦੇ ਇਹ ਚੁੱਕਦੇ ਰਹੇ ਸਾਰੇ ਇਹਨੂੰ ਛੱਡ ਦੇ ਅੱਛਾ ਤੂੰ ਉਸ ਗੱਲ ਨੂੰ ਨਹੀਂ ਸੀ ਮੰਨ ਰਿਹਾ ਨਹੀਂ ਸੀ ਮੰਨਦਾ ਸਾਜੀ ਅੱਛਾ ਫੇਰ ਗਈ ਉਸਤਾਦ ਜੀ ਉਹਦਾ ਪਿਓ ਵੀ ਆਇਆ ਦੱਸ ਰਿਹਾ ਨਾ ਉਹਦਾ ਬਾਪ ਵੀ ਆਇਆ ਉਹਦੇ ਪਿਓ ਨੂੰ ਵੀ ਮੈਂ ਹੱਥ ਕਰ ਲਿਆ ਸਾਜੀ ਬਹੁਤ ਸਿਸਟਮ ਖਾਣਾ ਕੋ ਆਇਆ ਬਾਹਰ ਲਿਆ ਕੇ ਚੰਦਰੀ ਇਨਵੈਸਟ ਕੀਤੀ ਓਕੇ ਹਾਂਜੀ Good। ਮਾਦੇ ਪਾਪਾ ਨੂੰ ਪਤਾ ਲੱਗਾ ਵੀ ਕੋਈ ਬੰਦਾ ਆਇਆ ਮੇਰੇ ਸਾਹਮਣੇ ਉਹਦੇ ਪਾਪਾ ਨੂੰ ਅੱਛਾ ਲੋ ਸਾਜੀ ਨਾਲ ਵੀ ਕੋਈ ਸੀ ਤੇਰੇ ਗੱਲ ਕੀ ਬਣੀ ਬਸ ਉਹਦਾ ਪਿਓ ਨੇ ਵੀ ਇਹੀ ਕਿਹਾ ਵੀ ਮੈਂ ਨਹੀਂ ਮੰਨਣਾ ਨਹੀਂ ਫੀਲਡ ਨਹੀਂ ਛਡਾਉਣੀ ਆਪਣੀ ਧੀ ਕੋ
ਮੈਂ ਕਿਹਾ ਫਿਰ ਮੈਂ ਫੈਸਲ ਤੇ ਨਹੀਂ ਵੀ ਅੱਧੇ ਪੈਸੇ ਉਹ ਰੱਖੇ ਤੇ ਅੱਧੇ ਮੈਂ ਰੱਖਾਂ ਤੁਸੀਂ ਧੀ ਰੱਖੋ ਤੇ ਮੇਰੀ ਸਲਾਮ ਅਲੈਕੁਮ। ਅਰੇ ਵਾਹ ਵਾਹ ਓਏ ਜੀਏ ਕੋ ਖੜੇ ਹੋ ਗਏ ਖੜੇ ਹੋ ਨਹੀਂ ਮੁਗਲ ਵੀ ਤੇ ਗੱਲ ਕਿਹੜੀ ਵੱਡੀ ਕਰ ਗਿਆ। ਅੱਛਾ ਜੀ ਇਹ ਹੋਇਆ ਸਾਹਿਬ ਹਾਂਜੀ ਠੀਕ ਆ। ਹੁਣ ਉਹ ਜਦੋਂ ਐਂਡ ਤੇਰਾ ਵਾਈਂਡ ਅਪ ਹੋਇਆ ਹਾਂਜੀ। ਉਦੋਂ ਇਹਦਾ ਕੀ ਰੋਲ ਸੀ? ਇਹ ਖੁਸ਼ ਸੀ ਉਦੋਂ? ਰਾਜ ਜੀ ਜਦੋਂ ਮੈਂ ਕਿਹਾ ਨਾ ਮੈਂ ਛੱਡਤਾ 3-4 ਦਿਨ ਇਹਨੂੰ ਇਹੀ ਰਿਹਾ ਵੀ ਇਹ ਉਹਨਾਂ ਨਾਲ ਮਿਲਦਾ ਵਾ ਹਾਲੇ ਵੀ? ਲੇਕਿਨ ਫੀਲ ਇਹ ਹੁਣ ਲੱਗ ਕੇ ਪਤਾ ਲੱਗਣ ਲੱਗ ਗਿਆ ਵੀ ਇਹ ਸਿਸਟਮ ਇਹ ਜਾ ਕੇ ਸਾਜੀ ਨੂੰ ਕਹਿ ਰਿਹਾ ਹਾਂਜੀ ਮਾਂ ਜੀ ਚਨੇ ਲਿਆਵਾਂ ਵੇਖ ਲੋ ਉਹੀ ਆ ਉਸਤਾਦ ਜੀ ਮੈਂ ਹੁਣ ਤੁਹਾਨੂੰ ਦੱਸਦਾ, ਉਹਦਾ ਵਾਲਦ ਸਾਹਿਬ ਬੜਾ ਅੱਛਾ ਸੀ, ਫਿਲਮਾਂ ਦਾ ਸ਼ੌਕੀਨ। ਹੁਣ ਰੌਲਾ ਇਹ ਨਾਜ਼ਰੀਨ ਜੀ ਫਾਈਨਲ ਜਿਹੜਾ ਇੱਕ ਰਾਉਂਡ ਇੱਥੇ ਮੁੱਕਿਆ ਪਹਿਲਾਂ ਕਿ ਇਹਨੇ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਫੀਲਡ ਨਹੀਂ ਛਡਾਉਣੀ, ਯਾਨੀ ਜਿਹੜਾ ਉਹ ਕੰਮ ਕਰਦੀ ਹੈ। ਇਹਨੇ ਕਿਹਾ ਜੀ ਮੈਂ ਗਵਾਰਾ ਨਹੀਂ ਕਰ ਸਕਦਾ ਵਾਈਂਡ ਅਪ। ਇਹਨਾਂ ਨੂੰ ਵੀ ਉਹਨੇ ਕਿਹਾ ਫੀਲਡ ਨਹੀਂ ਛਡਾਉਣੀ, ਇਹਨੇ ਕਿਹਾ ਜੇ ਫੀਲਡ ਨਹੀਂ ਛੋੜਨੀ ਅੱਧ ਮੈਨੂੰ ਦਵੇ। ਉਹਨਾਂ ਨੇ ਕਿਹਾ ਸਾਨੂੰ ਇਹ ਵੀ ਨਹੀਂ ਵਾਰੇ, ਦੋਵੇਂ ਨੱਥੀ ਹੋ ਗਏ। ਅੱਛਾ ਜੀ ਹੁਣ ਗੱਲ ਪਤਾ ਕੀ ਉਸਤਾਦ ਜੀ, ਉਹਦੇ ਵਾਲਦ ਸਾਹਿਬ ਆਏ, ਉਹ ਕੁੜੀ ਨੇ ਕਿਹਾ ਇਹ ਉਹਦੇ ਨਾਲ ਸਿੱਧੇ ਬਦਰੇ ਹੋ ਗਏ ਸਨ। ਤੁਸੀਂ ਪਹਿਲੇ ਮੈਨੂੰ ਇਹ ਦੱਸੋ, ਤੁਸੀਂ ਜਦੋਂ ਗੱਲ ਸਟਾਰਟ ਕੀਤੀ ਕਿ ਗੜਗੀਲੇ ਨੂੰ ਇੱਕ ਕੁੜੀ ਨਾਲ ਪਿਆਰ ਹੋਇਆ, ਆਹੋ। ਉਦੋਂ ਤੁਸੀਂ ਆਪਣਾ ਕਿਉਂ ਲੁਕਾ ਕੇ ਤੇ ਸਾਰਾ ਓਹੋ ਉਸਤਾਦ ਜੀ ਕਸਮ ਵਾਲੀ ਗੱਲ ਉਹ ਹੈ, ਇਹ ਕਿਉਂ ਨਹੀਂ ਕਿਹਾ ਕਿ ਉਹੀ ਔਰ ਮੇਰੀ ਤਾਂ ਸ਼ਾਦੀ ਹੋ ਗਈ ਸੀਗੀ। ਇੱਕ ਮਿੰਟ, ਸ਼ਾਦੀ ਹੋ ਗਈ ਸੀ ਤਾਂ ਉਹਨਾਂ ਦੇ ਘਰ ਛੋਲੇ 400 ਦੇ ਲੈ ਗਏ। ਕਿਹੜੀ ਆਪਣੀ 100 ਦੇ ਸਾਜੀ 100 ਦੇ 100 ਦੇ ਆਹੋ ਉਹ ਕੱਲੀ ਹੁੰਦੀ ਸੀਗੀ, ਉਹ ਕਿਹੜਾ ਨਾਲ ਮੰਨ ਗਿਆ ਅੱਛਾ, ਹੁਣ ਉਸਤਾਦ ਜੀ, ਕਸਮ ਵਾਲੀ ਗੱਲ, ਉਸਤਾਦ ਜੀ ਇਹ ਜਿਹੜੀ ਗੱਲ ਦੀ ਓਏ ਕਿਤੇ ਇਹ ਨਾ ਉਸਤਾਦ ਜੀ ਇਹ ਬੜੇ ਸ਼ਾਤਰ ਲੋਕ ਨੇ। ਹਾਂਜੀ ਤੁਸੀਂ ਤੁਹਾਡੀ ਗੱਲ ਤੇ ਕਰ ਅੱਧੋ ਅੱਧ ਤੂੰ ਮੰਗਣੇ ਆ ਸ਼ਾਤਰ ਅਸੀਂ ਹਾਂ ਗੁੱਡ ਵੀ ਤੇਰੇ ਸ਼ਾਤਰ ਠੀਕ ਹੈ ਬੁਣਾ ਨਾ। ਗੁੱਡ ਉਹਦੇ ਵਾਲਦ ਸਾਹਿਬ ਨੇ ਕਿਹਾ ਕਿ ਯਾਰ ਇੰਜ ਕਰਕੇ, ਉਹਨੇ ਕੁੜੀ ਨੇ ਕਿਹਾ ਮੇਰੇ ਪਾਪਾ ਆ ਰਹੇ ਆ, ਅੱਬੂ ਨਾਲ ਮਿਲਾਣਾ ਤੈਨੂੰ। ਇਹ ਤਿਆਰ ਤਿਉਰ ਹੋ ਕੇ ਆਇਆ ਤੇ ਉਹਦੇ ਅੱਬੂ ਨਾਲ ਮਿਲਿਆ ਤੇ ਉਹਨਾਂ ਨੂੰ ਤਸੱਲੀਆਂ ਦੇਣ ਡਿਆ ਕਿ ਪੈਂਟ ਵੀ ਕੋਟ ਕਿਹੜੇ ਕਲਰ ਦਾ? ਪੀਲਾ। ਜਿਹੜਾ ਸਰਦਾਰ ਕਪੂਰ ਨੇ ਹਾਂ ਉਹ ਜਿਹਦਾ ਪੀਲਾ ਨੇ ਪੈਂਟ ਕੋਟ ਪਾਇਆ। ਯਾਰ ਤੂੰ ਉਹਦੀ ਕਿਉਂ ਦੱਸ ਰਿਹਾ? ਉਹਨੇ ਆਪਣੀ ਦੱਸੀ, ਤੂੰ ਆਪਣੀ ਮੈਂ ਦੱਸ। ਆਪਣੀ ਨਹੀਂ ਦੱਸੀ ਉਸਤਾਦ ਜੀ, ਆਪਣੀ ਦੱਸ ਨਾ। ਮੈਂ ਤੇ ਹੈ ਹੀ ਨਹੀਂ ਇਸ ਲੈਵਲ ਤੇ ਤੇ ਉਹ ਜਿਹੜਾ ਇਹਨਾਂ ਕੁਝ ਕਹਿੰਦੇ ਆ ਬਕਵਾਸ ਕਰਨ ਦੇ। ਸਾਜੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਅੱਛਾ ਰਿਕਾਰਡਿੰਗ ਇਹਨਾਂ ਨੇ ਤਸਵੀਰਾਂ ਦਿੱਤੀਆਂ ਵੀ ਆ ਫੈਸਲ ਵੀ ਆ ਫਿਰ ਓਏ, ਰਿਕਾਰਡਿੰਗ ਕਹਿੰਦਾ ਅੱਧੋ ਅੱਧ ਕਿ ਮੈਂ ਇਹਨੇ- ਤੱਦ ਲਾਇਆ ਇੱਕ ਮਿੰਟ ਉਹਨੇ ਕਿਹਾ ਮੈਂ ਰਿਕਾਰਡਿੰਗ ਦੇ ਤੱਦ ਲਾਇਆ ਵੀ ਕੋਈ ਅੱਧੀ ਕਮਾਈ ਕਿਉਂ ਮੰਗਣੀ ਭਾਈਆ ਮੈਂ ਵਿਆਹ ਇਸ ਤੋਂ ਕਰਾਉਣੇ ਵੀ ਅੱਧੀ ਕਮਾਈ ਇਹਨੂੰ ਦਵਾਂ ਅੱਛਾ ਵਿਆਹ ਤੱਕ ਇੱਧਰ ਪਹੁੰਚੀ। ਸਾਜੀ ਨੇ ਬਲੇਡ ਮਾਰਦੇ ਸੀ ਬਾਜ਼ੂ ਦੇ ਉਹ ਹੈਗੀ ਸਾਜੀ ਸ਼ਾਹ ਓ ਅੱਜ ਮੈਨੂੰ ਸਮਝ ਆਈ ਆ ਲੋ ਠੀਕ ਆ ਆ ਲੋ ਆ ਉਹੀ ਬਾਜ਼ੂ ਉਦੋਂ ਦਾ ਫਰੇਮ ਦਾ ਸ਼ੋਅ ਕਰ ਗੰਦੇ ਆ ਤੇ ਨਾਲ ਤੂੰ ਤੇ ਮੈਨੂੰ ਗੰਦੇ ਕਰਦਾ 10 ਸਾਲ ਨਹੀਂ ਗੰਦੇ ਹੋਏ ਬਾਡੀ ਟਾਈਮ ਨਹੀਂ ਓਏ ਇਹਨੇ ਨਾ ਮੈਂ ਵੀ ਕਹਾਂ ਜਦੋਂ ਮੈਂ ਇਹਨੂੰ ਕਹਿੰਦਾ ਮੈਂ ਗੜਗੀਲੇ ਨੂੰ ਲੈਵਾਂਗਾ ਤਾਂ ਸਾਰੀ ਟਾਈਮ ਦੀ ਉਹ ਨੱਥੀ ਉਹ ਆਹ ਇੱਥੇ ਉਹ ਤੇ ਬਾਥਰੂਮ ਚੋਂ ਹੱਥ ਨਹੀਂ ਧੋਂਦਾ, ਉਹ ਤੇ ਗੰਦਾ ਇੱਥੇ ਖਾਊਗਾ ਤਾਂ ਇਦਾਂ ਕਹਿ ਕੇ ਮੈਨੂੰ ਨੱਥੀ ਕਰਾਇਆ ਤੇਰੇ ਤੋਂ। ਲੇਕਿਨ ਉਹਨੇ ਦੱਸਾ ਮੈਂ ਸਾਜੀ ਕਿਸੇ ਦਾ ਰਾਹ ਨਹੀਂ ਮੈਂ ਕਦੇ ਡਕਿਆ। ਅੱਲਾ ਮਾਫੀ ਦੇ ਇੱਕ ਮਿੰਟ। ਅੱਛਾ ਨਾਲ ਹੀ ਬੱਲੇ ਲਾ ਰਹੇ ਵੇਖਿਓ। ਆਹੋ ਓਏ ਉਹਦੀ ਉਹਦੇ ਜਿਹੜਾ ਬੰਦ ਇਹਨੇ ਉਹਦੇ ਹੁੰਦਾ ਅੱਬੂ ਨੂੰ ਕਿਹਾ ਕਿ ਮੈਂ ਤੁਹਾਡੀ ਕੁੜੀ ਨੂੰ ਖੁਸ਼ ਰੱਖਾਂਗਾ। ਉਹ ਕਹਿੰਦੇ ਸਿਰਫ ਰੱਖ ਲੈ। ਖੁਸ਼ ਨਾਲ ਟੈਲੇ ਠੀਕ ਹੈ। ਇਹਨੇ ਫਿਰ ਉਸ ਤੋਂ ਬਾਅਦ ਇਹਨੇ ਨਹੀਂ ਆਪਣਾ ਦੱਸ। ਹਾਂਜੀ ਆਪਣਾ ਓਏ ਗੰਦਿਆ ਕੈਸਾ ਚਾਚੇ ਨੰਨੇ ਵਰਗਾ ਸਾਜੀ ਬਾਹਰੋਂ ਉਹਦੇ ਅੱਬੂ ਨੂੰ ਕਹਿੰਦਾ ਇੱਕ ਮਾਂ ਵਾ ਤੇ ਇੱਕ ਧੀ ਆ ਤੇ ਇੱਕ ਚਾਹ ਲਿਆਉਣੇ ਵੀ ਤੂੰ ਦੋ ਲੈ ਆ ਉਹਨਾਂ ਵਿੱਚ ਹੀ ਗੁਜ਼ਾਰਾ ਕਰ ਲਓ ਕੋਈ ਗੱਲ ਨਹੀਂ ਹਾਏ ਤੇ ਹੁਣ ਜਦੋਂ ਇਸ਼ਕ ਚੜਿਆ ਆ ਭਾਈ ਨੂੰ ਲੈ ਤੂੰ ਕਸਮ ਖਾ ਕੇ ਕਹੇ ਗੱਲ ਸੱਚੀ ਆ। ਯਾਰ ਕਸਮ ਕਿਉਂ ਖਾਵਾਂ ਮੈਂ ਰੋਟੀ ਨਹੀਂ ਖਾ ਰਹੀ ਹੁਣ ਅੱਛਾ ਕੀ ਕਿਹੜੀ ਗੱਲ? ਉਹਦੇ ਅੱਬੂ ਆਏ, ਇਹਨੇ ਕਿਹਾ ਮੇਰੇ ਨੂੰ ਕੋਈ ਰੋਕ ਟੋਕ ਨਹੀਂ, ਫੰਕਸ਼ਨ ਕਰੇ ਜਿੱਥੇ ਮਰਜ਼ੀ ਨਾ ਜਾਵੇ। ਨਾ ਨਾ ਸਾੜ ਸਾਜੀ ਤੇ ਪਿਛਲਾ ਸਾਲ ਨਹੀਂ ਸੀਗਾ, ਪਿਛਲਾ ਨਹੀਂ ਸਾਲ ਹੈ ਨਾ ਨਾ ਪਿਛਲਾ ਨਹੀਂ ਚੱਲ ਸਾਲ। ਇੱਕ ਮਿੰਟ ਨਾ 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 ਜਿਹੜੀ ਲੈ ਮੇਰਾ ਸਕੈਂਡਲ ਕੋਈ ਨਹੀਂ ਅਲਹਮਦੁਲਿਲਾ। ਜਿਹਦੇ ਕੋ ਮਰਜ਼ੀ ਪਾਕਿਸਤਾਨ ਦੇ ਜਿਹੜੇ ਮਰਜ਼ੀ ਐਕਟਰ ਨੂੰ ਪੁੱਛ ਲੈ, ਮੇਰਾ ਸਕੈਂਡਲ ਨਹੀਂ ਹੈ। ਇਹ ਸਾਰਾ ਹੈ ਇਹ ਜਦੋਂ ਅੱਛਾ ਜੀ ਸਰਦਾਰ ਕਪੂਰ ਸਾਹਿਬ ਜਦੋਂ ਆਏ ਸੀ ਉਹ ਫਿਰ ਐਵੇਂ ਗੱਲਾਂ ਕਰਦੇ ਹੁੰਦੇ ਉਸਤਾਦ ਜੀ ਤੁਸੀਂ। ਉਹਦਾ ਵੀ ਇਹਦਾ ਵੀ ਯਾਰੀ ਮੈਂ ਸਮਝ ਗਿਆ। ਨਹੀਂ ਅੱਧ ਮੰਗਣ ਤੋਂ ਪੂਰੇ ਮੁਗਲ ਲੱਗੇ ਮੈਨੂੰ। ਸ਼ਹਜ਼ਾਦ ਕਪੂਰ ਵੀ ਉਹ ਮੇਰਾ ਸਰਦਾਰ ਕਪੂਰ ਨੇ ਵੀ ਆ ਗਏ, ਉਹਨੇ ਵੀ ਦੁਆ ਮੇਰਾ ਯਾਰ। ਤੂੰ ਕਿਉਂ ਦੱਸਣੇ ਆ? ਅੱਲਾ ਉਹਦੀ ਜ਼ਿੰਦਗੀ ਕਰੇ ਉਸਤਾਦ ਜੀ, ਬੜਾ ਹੀ ਮੁਖਲਸ ਯਾਰ। ਹਾਂ ਬਹੁਤ ਮੁੱਖ ਅੱਛਾ ਜੀ ਹੁਣ ਲੋ ਜੀ ਹੁਣ ਤੁਸੀਂ ਕਾਲੂ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਨਾ। ਹਾਂਜੀ ਤੁਸੀਂ ਤਬਸਰਾ ਕਰਨਾ ਦੋਵਾਂ ਚੋਂ ਤੈਨੂੰ ਸੱਚਾ ਕੌਣ ਲੱਗ ਰਿਹਾ, ਸਹੀ ਦੱਸਣਾ। ਤੈਨੂੰ ਇਹ ਸੱਚਾ ਲੱਗ ਰਿਹਾ? ਹਾਂਜੀ ਉਹਨਾਂ ਦੇ ਗੱਲਾਂ ਤੋਂ ਪੁਆਇੰਟ ਆਫ ਵਿਊ ਜਿਹੜੇ ਉਹਨੇ ਦਿੱਤੇ ਨਾ ਸਾਜੀ ਭਰਵੇਂ ਦਿੱਤੇ ਆ, ਉਹ ਦਲੀਲਾਂ ਨਾ ਦਿੱਤੇ। ਹਾਂ ਇਹ ਮੰਨਣਾ ਪੈਣਾ। ਔਰ ਉਹਨਾਂ ਨੂੰ ਮੈਂ ਚੁੱਪ ਵੇਖਿਆ ਹੈ,
ਐਕਸਪ੍ਰੈਸ਼ਨ ਜਿਹੜੇ ਉਹਨੇ ਨਾ ਭਾਈ ਡਿਨਾਈ ਨਹੀਂ ਕੀਤਾ ਹਾਂ ਹੈ ਅੱਛਾ ਉਹ ਨਹੀਂ ਬੋਲੇ ਉਹਨੇ ਉਹ ਨਾਲ ਹੀ ਦੇਖੋ ਉਹਨੇ ਬਾਦੂ ਥੱਲੇ ਕਰ ਲਿਆ ਐਂ ਕਰਕੇ ਆਹੋ ਯਾਰ ਉਹ ਮੈਨੇ ਜਿਹੜੇ ਕੀ ਦੱਸਿਆ। ਮੈਡਮ ਨਹੀਂ ਨਹੀਂ ਸਹੀ ਕਿ ਮੈਂ ਉਹਨਾਂ ਦਾ ਪਸਾਜ ਮੈਂ ਨਾਲ ਓਕੇ ਲਓ ਜੀ ਹਾਂਜੀ। ਹਾਂਜੀ ਤੁਸੀਂ ਦੱਸੋ ਜੀ ਉਸਤਾਦ ਜੀ ਬਿਲਕੁਲ ਉਹਨਾਂ ਦੀ ਗੱਲਬਾਤ ਦਰੁਸਤ ਆ। ਉਹਦੀ ਵਜ੍ਹਾ ਇਹ ਆ ਕਿ ਜਿਹੜੇ ਘਟੀਆ ਕੰਮ ਉਹਨਾਂ ਨੇ ਕਿਹਾ ਨਾ ਕਿ ਮਾਲਿਸ਼ ਕਰਦਾ ਸੀ ਇਹਨੇ ਕਿਹਾ ਹਾਂਜੀ ਮੈਂ ਕਰਦਾ ਸੀ ਹਾਂ ਉਹਨੇ ਐਕਸੈਪਟ ਕੀਤਾ, ਉਹਨੇ ਆਪਣੇ ਕੋਲੋਂ ਗੱਲਾਂ ਨਹੀਂ ਲਾਈਆਂ ਉਹਦੀ ਹਾਂ, ਗੱਲ ਉਹਨੇ ਇਹ ਨਹੀਂ ਕਿਹਾ ਕਿ ਬਕਵਾਸ ਕਰ ਰਿਹਾ ਹਾਂਜੀ। ਉਹਨੇ ਕਿਹਾ ਜੀ ਮੈਂ ਕਰਦਾ ਸੀ ਭਾਜੀ ਇੱਕ ਮਿਸਾਲ ਹੈ ਫਿਰ ਜਦੋਂ ਇਹ ਬੋਲਦੇ ਸੀ ਤੇ ਉਹ ਕਹਿੰਦੇ ਉਹ ਮੈਂ ਚੁੱਪ ਕਰ ਜਾ। ਇਹ ਇਹਨਾਂ ਦੇ ਝੂਠੇ ਹੋਣ ਦੀ ਨਿਸ਼ਾਨੀ। ਹਾਂ ਸਹੀ। ਅੱਛਾ ਜੀ ਯਾਨੀ ਤੇਰੇ ਹਿਸਾਬ ਨਾਲ ਜੀ। ਇਹ ਜਿਹੜੀ ਗੱਲ ਕਰ ਰਿਹਾ ਉਹ ਸਹੀ। ਮੰਨਣੇ ਬਲਾ ਲੇਕਿਨ ਉਸਤਾਦ ਜੀ ਮੈਨੂੰ ਮਿੱਠੇ ਤੇ ਯਕੀਨ ਹੈ, ਮਿੱਠਾ ਉਸਤਾਦ। ਇੱਕ ਮਿੰਟ ਠਹਿਰ ਜਾਓ ਅੱਛਾ ਜੀ ਠੀਕ ਆ ਉਹਨੇ ਕਿ ਤੁਸੀਂ ਮੁੱਕ ਮੁਕਾ ਕਰ ਲਓ ਅਗਰ ਕੋਈ ਕਰਨਾ ਨਹੀਂ ਮੁੱਕ ਮੁਕਾ ਦਾ ਹੱਕ ਦੀ ਗੱਲ ਕਰਨੀ ਹੈ, ਸਾਨੂੰ ਦੁਨੀਆ ਜਾਣਦੀ ਹੈ ਪਿਆਰ ਦੀ। ਅਸੀਂ ਹੱਕ ਦੀ ਚਲੋ ਗੱਲ ਜੀ ਕਰਨਾ। ਦੱਸੋ ਜੀ ਤੁਹਾਡੇ ਹਿਸਾਬ ਨਾਲ ਦੋਵਾਂ ਚੋਂ ਇੱਕ ਨੰਬਰ ਦਾ ਕੰਮ ਕਰਾਂਗੇ, ਰਸੀਦ ਕੱਟ ਕੇ ਦੇਾਂਗੇ, ਅਸੀਂ ਉੱਤੇ ਵੀ ਮੂੰਹ ਦਿਖਾਉਣਾ ਵਾ। ਹਾਏ ਗੜਕੀਲਾ ਸੱਚਾ ਇਨਸਾਨ ਹੈ। ਯਾਰ ਇਹ ਰਲਿਆ ਯਾਰ ਮਿੱਠੇ ਕੇ ਹਮ ਫੈਨ ਹੈ। ਅਰੇ ਬੇਟੇ ਕੀ ਕਹਦੇ ਉਸਤਾਦ ਜੀ ਮੈਨੂੰ ਪੂਰੀ ਦੁਨੀਆ ਨਾਲ ਕੁਝ ਵੀ ਨਹੀਂ, ਮੈਨੂੰ ਜਿਹੜਾ ਮਰਜ਼ੀ ਕਹਿੰਦਾ ਰਵੇ। ਤੁਸੀਂ ਆਪਣੇ ਦਿਲ ਦੀ ਆਵਾਜ਼ ਨਾਲ ਕੌਣ ਤੁਸੀਂ ਆਪਣੇ ਦਿਲ ਦੀ ਆਵਾਜ਼ ਨਾਲ ਦੱਸੋ ਕਿ ਮੈਂ ਐਡਾ ਘਟੀਆ ਮੈਂ ਐਂਡ ਤੇ ਦੱਸਾਂਗਾ। ਮੈਂ ਆਪਣੇ ਜਿਹੜੇ ਨਾ ਕਮੈਂਟ ਨੋਟਸ ਲੈ ਲਾ ਠੀਕ ਗੱਲ ਮਿੱਠਾ ਜੀ ਤੁਹਾਡੇ ਹਿਸਾਬ ਨਾਲ ਹਾਂਜੀ 100% ਗੜਕੀਲਾ ਸਾਹਿਬ ਸੱਚੇ। ਉਹਦੀ ਵਜ੍ਹਾ ਕੋਈ ਦਲੀਲ ਵਜ੍ਹਾ ਦਿਓ। ਦੇਖੋ ਜੀ, ਉਹਨਾਂ ਨੇ ਹਰ ਸ਼ੈ ਨੂੰ ਅੱਛੇ ਤਰੀਕੇ ਨਾਲ ਤਹਿ ਦਿਲ ਨਾਲ ਕਬੂਲ ਕੀਤਾ। ਮੰਨ ਲੈਣਾ ਮੁਰਾਦ ਹੈ। ਭਾਈ ਹੁਣੀ ਨੇ ਹਰ ਕੰਮ 'ਚ ਰੇਂਜ ਪਾਈ ਆ। ਹਾਂਜੀ ਔਰ ਐਡਾ ਝੂਠਾ ਜਿਹਾ ਬਣਦੇ ਨਾ ਕਿ ਮੇਰਾ ਸਕੈਂਡਲ ਕੋਈ ਨਹੀਂ ਆ ਕੋਈ ਨਹੀਂ। ਮੈਨੂੰ ਤੁਹਾਡੀ ਗੱਲ ਪਿਛਲਾ ਯਾਦ ਆ ਗਿਆ ਸ਼ਹਿਜ਼ਾਦ ਕਪੂਰ ਸਾਹਿਬ ਦਾ। ਉਹ ਵੀ ਕਹਿੰਦੇ ਸੀ ਇਦਾਂ ਦਾ ਭਾਈ ਅੱਜ ਤਾਂ ਸ਼ੁਕਰ ਆ ਅਸੀਂ ਬਚ ਗਏ ਭਰਾਵਾ। ਠੀਕ ਹੈ ਸਾਡੇ ਨੂੰ ਕੋਈ ਮਸਲਾ ਬਣ ਗਿਆ ਸਾਡਾ ਤੂੰ ਤੇਨਾਂ ਤੁਹਾਨੂੰ ਸਕੈਂਡਲ ਭਰਾ ਸਮਝਦਾ ਮੈਂ ਸਾਰਿਆਂ ਨੂੰ। ਯਾਰ ਤੁਸੀਂ ਕੀ ਚਵਲਾ ਯਾਰ ਮਾਰ ਨਾ ਸਮਝ ਅੱਖਾਂ ਖੋਲਤੀਆਂ ਗੜਕੀਲਾ ਸਾਹਿਬ ਨੇ। ਸਰ ਐਪਰੀਸ਼ੀਏਟ ਯੂ। ਓਕੇ ਜੀ ਲੋ ਜੀ ਐਂਡ ਤੇ ਫਰੀਦ ਸਾਹਿਬ ਜ਼ਰਾ ਦੱਸੋ ਵੀ ਦੋਵਾਂ ਚੋਂ ਕੀ ਤੁਹਾਡਾ ਇਹ ਸਾਰੀ ਗੁਫ਼ਤਗੂ ਤੋਂ ਬਾਅਦ ਤੁਸੀਂ ਕਿੱਥੇ ਖਲੋਤੇ ਹੋ ਇਸ ਟਾਈਮ? ਜੀ ਮੇਰੇ ਕੋ ਪੁੱਛੋ ਹੀ ਨਾ। ਕਿਉਂ ਉਹ ਨਹੀਂ ਤੂੰ ਦੱਸ ਯਾਰ, ਮੈਂ ਜਦੋਂ ਐਸਾ ਹੋ ਸਕਦਾ ਮੈਂ ਉਸਤਾਦ ਜੀ ਮੇਰੇ ਦਿਲੋਂ ਹੀ ਲੱਥ ਗਏ ਫੈਸਲ ਸਾਹਿਬ। ਯਾਰ ਇੰਨਾ ਇਹ ਲੈਵਲ ਵਾਸ ਯਾਰ ਘਟੀਆਪਨ ਦਾ ਮੈਂ ਸੋਚ ਵੀ ਨਹੀਂ ਸਕਦਾ। ਜਿਹਨੇ ਦਾ ਮਤਲਬ ਗੜਗੀਲੇ ਤੇ ਤੈਨੂੰ ਯਕੀਨ ਆ ਗਿਆ। ਉਸਤਾਦ ਜੀ ਇਹ ਗੱਲ ਛੱਡ ਦਿਓ। ਮੈਂ ਕਹਿਣਾ ਮੈਨੂੰ ਯਕੀਨ ਕਿਸੇ ਗੱਲ ਤੇ। ਤੂੰ ਕੀ ਸਮਝਦਾ ਰਿਹਾ ਤੇ ਕੀ ਨਿਕਲੇਗਾ? ਯਾਰ ਇਸ ਬੰਦੇ ਨੂੰ ਇੰਨਾ ਅਸੀਂ ਕਿੱਦਾਂ ਪੂਜਦੇ ਰਹੇ ਯਾਰ। ਇਸ ਬੰਦੇ ਨੂੰ ਭਰਾ ਵੱਡਾ ਸਰ ਤੁਹਾਡੇ ਤੋਂ ਬਾਅਦ ਫੈਸਲ ਸਾਹਿਬ ਲੱਖ ਲਾਨਤ ਯਾਰ ਸਾਡੇ ਤੇ ਔਰ ਤੁਹਾਡੇ ਵੀ ਸਾਰੇ ਤੇ ਯਾਰ। ਸਾਡੇ ਲੋ ਵੀ ਸਾਡੇ ਲੋ ਯਾਰ ਦੇਖੋ ਨਾ ਸਾਡੇ ਯਾਰ ਮੈਨੂੰ ਨਾ ਦੁੱਖ ਕਿਸ ਗੱਲ ਦਾ ਉਸਤਾਦ ਜੀ, ਸਿਰਫ ਸੱਚੀ ਇਸ- ਮੁੱਚੀ। ਦੁੱਖ ਇਸ ਗੱਲ ਦਾ ਵਾ ਕਿ ਅੰਨ ਮੰਗ ਲਿਆ ਤੁਸੀਂ। ਹਾਏ ਆਪਣੀਆਂ ਦੋ ਓਏ ਆਵਾਜ਼ਾਂ ਪਾਗਲ ਹੈ ਤੂੰ। ਤੁਹਾਨੂੰ ਦਿੱਤੀਆਂ। ਮਿਹਨਤ ਕਰਦੇ ਹੋ ਯਾਰ ਤੁਸੀਂ ਉਹ ਪਲੇਟ ਦੇਖ ਲੈਣਾ, ਸਾਡੀ ਪਲੇਟ ਦੇਖ ਲੈਣਾ। ਇੱਕ ਮਿੰਟ ਫੈਸਲ ਸਾਹਿਬ ਤੁਸੀਂ ਪਤਾ ਮੈਂ ਤਾਂ ਦੱਸਾਂ ਤੁਸੀਂ ਜਿੰਨਾ ਵਿੱਚ ਬੋਲ ਕੇ ਟੋਕੀ ਜੋਗੇ ਨਾ ਉਹਨੇ ਝੂਠੇ ਹੋਈ ਝੂਠੇ ਆ। ਜੀ ਆਰਾਮ ਨਾਲ ਬੈਠੇ ਰਹੋ ਤੁਸੀਂ। ਮੈਂ ਤੁਹਾਨੂੰ time ਦਿਓ। ਮੈਂ ਫੈਸਲਾ ਆਪਣਾ ਸੁਣਾਵਾਂਗਾ ਠਹਿਰ ਜਾਓ। ਹਾਂਜੀ ਹੁਣ ਜੀ ਸਾਨੂੰ ਤੇ ਹਰ ਐਂਗਲ ਤੋਂ ਮੇਰਾ ਰਹਿ ਗਿਆ ਸਿਸਟਮ। ਲੋ ਜੀ ਗੱਲ ਇਹ ਹੈ ਨਾਜ਼ਰੀਨ ਕਿ ਮੈਨੂੰ ਤਕਰੀਬਨ ਫਰੀਦ ਸਾਹਿਬ ਵਾਲੀ ਫੀਲਿੰਗ ਹੈ ਥੋੜੀ ਜੀ ਕਿ ਮੈਂ ਕਿੱਡੇ ਮਾਣ ਦੇ ਨਾਲ ਗਿਆ ਸਾਂ ਕਿ ਸਵੇਰੇ ਕਰਾਚੀ ਜਾਣਾ, ਫੈਸਲ ਥੀਏਟਰ ਛੱਡ ਦੇ। ਤੁਹਾਨੂੰ ਸਾਰਿਆਂ ਨੂੰ ਮੈਂ ਕਿਹਾ ਕਿ ਫੈਸਲ ਡਰਾਮੇ ਬੱਚਿਆਂ ਦਾ ਆਰਟਿਸਟ ਹੈ, ਸਾਡੀਆਂ ਮਾਵਾਂ ਭੈਣਾਂ ਵੇਖਦੀਆਂ। ਮੈਨੂੰ ਤੁਸੀਂ ਇਸ ਟਾਈਮ ਕੀ ਮੈਂ ਤੁਹਾਨੂੰ ਦੱਸਾਂ ਕੀ ਸੂਰਤ ਹਾਲ ਆ ਭਾਜੀ। ਇੰਨੀ ਨਹੀਂ ਹੈ ਮਤਲਬ। ਅੱਛਾ ਥੋੜਾ ਫੈਸਲ ਰਾਵੇ ਕਿਤੇ ਫੌਤ ਨਹੀਂ ਹੋ ਗਿਆ। ਉਹਦਾ ਕਿਤੇ ਤਬੂਤ ਨਹੀਂ ਆ ਗਿਆ। ਚਲੋ ਇਦਾਂ ਕਰ ਲੈਂਦੇ ਆ, ਮੇਰੀ ਗੱਲ ਸੁਣੋ। ਇਸ ਸਾਰੀ ਚੀਜ਼ ਨੂੰ ਇਸ ਨਜ਼ਰ ਨਾਲ ਦੇਖ ਲੈਂਦੇ ਆ ਕਿ ਤੁਸੀਂ ਵੀ ਹੋ ਅਸੀਂ ਵੀ ਆ ਕਿ ਲਾਈਫ ਦਾ ਇੱਕ ਟਾਈਮ ਹੁੰਦਾ ਹੈ, ਲਾਈਫ 'ਚ ਇੱਕ ਮਾਹੌਲ ਹੁੰਦਾ, ਇੱਕ এনवायरमेंट ਹੁੰਦਾ ਲਾਈਫ ਦਾ। ਤੁਹਾਡੀ ਗੈਦਰਿੰਗ ਹੁੰਦੀ ਜਿਹਦੇ ਨਾਲ ਤੁਸੀਂ ਫਿਰ ਰਹੇ ਹੋ, ਉਸ ਮਾਹੌਲ ਦਾ ਤੁਹਾਡੇ ਤੇ ਅਸਰ ਹੁੰਦਾ ਜਿਸ ਮਾਹੌਲ 'ਚ ਤੁਸੀਂ ਕੰਮ ਕਰ ਰਹੇ ਹੁੰਦੇ ਹੋ। ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਭੁੱਲੇ ਹੁੰਦੇ ਹੋ, ਹਕੀਕਤ ਤੋਂ ਨਾ ਆਸ਼ਨਾ ਹੁੰਦੇ ਹੋ ਤੁਸੀਂ ਕਿ ਅਸਲ ਹਕੀਕਤ ਕੀ ਉਹਦੇ 'ਚ ਤੁਸੀਂ ਰਚੇ ਹੁੰਦੇ ਹੋ। ਤੁਹਾਨੂੰ ਪਤਾ ਨਹੀਂ ਲੱਗਦਾ ਕਿ ਅੱਛਾ ਬੁਰਾ ਕੀ ਹਿਸਾਬ ਕਿਤਾਬ ਆ। ਹਰ ਬੰਦੇ ਦੀ ਲਾਈਫ 'ਚ ਉਹਦੀ ਜਵਾਨੀ 'ਚ ਉਹਦੀ ਉਸ ਉਮਰ 'ਚ ਜੀ ਵਾਧੇ ਘਾਟੇ ਇਹਦੀ ਫੀਲਡ ਉਹ ਸੀ। ਇਹ ਅਗਰ ਉਸ ਟਾਈਮ ਕਾਲਜ 'ਚ ਪੜ੍ਹਦਾ ਤਾਂ ਹੁਣ ਇੱਕ ਬੱਚਾ ਕਾਲਜ 'ਚ ਪੜ੍ਹ ਰਿਹਾ ਜੀ ਹਾਂਜੀ ਕਾਲਜ ਦੇ ਦੋ ਸਟੂਡੈਂਟ ਮੈਂ 20 ਸਾਲ ਬਾਅਦ ਬਹਾਲ ਲਵਾਂ ਜਿਹੜੇ ਉੱਥੇ 10 ਸਾਲ ਜਿਨ੍ਹਾਂ ਨੇ 5 ਸਾਲ ਕਾਲਜ 'ਚ ਪੜ੍ਹਿਆ ਹੋਵੇ ਜਿੱਥੇ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਉਹ ਅਗਰ ਇੱਥੇ ਮੈਂ ਦੋ ਬਹਾਲ ਲਵਾਂ ਉਹਨਾਂ ਕੋਲ ਵੀ ਇਹ ਸਟੋਰੀਆਂ ਹੋਣਗੀਆਂ ਲੇਕਿਨ ਉਹਨਾਂ ਕੋਲ ਉਸ ਜਗ੍ਹਾ ਦੇ ਹਿਸਾਬ ਨਾਲ ਹੋਣਗੀਆਂ। ਡਿਫਰੈਂਟ ਹੋ ਉਹ ਲੇਕਿਨ ਇਹਦਾ ਮਤਲਬ ਹੈ ਹਰ ਬੰਦੇ ਦੀ ਲਾਈਫ 'ਚ ਕੋਈ ਨਾ ਕੋਈ ਠੀਕ ਹੈ ਨਾ ਕੌਣ ਰੋਤਾ ਹੈ ਕਿਸੇ ਹੋਰ ਕੀ ਖਾਤਰ ਹੈ ਦੋਸਤ। ਲੇਕਿਨ ਇਹ ਆ ਕਿ ਥੋੜਾ ਜਿਹਾ ਵਿੱਚ ਅਸੀਂ ਤੜਕਾ ਵੀ ਲਾਇਆ ਸੀ ਕਿ ਮੈਂ ਫੈਸਲ ਨੂੰ ਅਸੀਂ ਯਾਨੀ ਸਕ੍ਰਿਪਟ ਵੀ ਥੋੜਾ ਜਿਹਾ ਆਇਆ ਸੀ ਯਾਨੀ ਕਿ 30-35% 40% ਕਹਿ ਲਓ ਕਿ
ਸਹੀ ਸੀ, ਬਾਕੀ 60% ਸਕ੍ਰਿਪਟ ਹੀ ਸੀ। ਲੇਕਿਨ ਲੇਕਿਨ ਉਸਤਾਦ ਜੀ ਨੂੰ ਮੈਂ ਮਾੜਾ ਜਿਹਾ ਕਿਹਾ, ਇਹਨੇ ਇੰਨਾ ਪੱਕਾ ਕੀਤਾ ਕਿ ਫੈਸਲ ਤੈਨੂੰ ਫਿੱਕਾ ਕਰਤਾ ਉਹਨੇ। ਅੱਜ ਮਨ ਗੜਗੀਲਿਆ ਤੇ ਕਲੈਪ ਕਰ ਦਿੱਤਾ। ਅਰੇ ਵਾਹ ਵਾਹ। ਅੱਛਾ ਉਸਤਾਦ ਜੀ ਆਹ ਦੇਖੋ ਉਹਨੇ ਕਿਸ ਕਿਸਮ ਦਾ ਉਹਨੇ ਮਤਲਬ ਇਹ ਨਹੀਂ ਕਿ ਅੱਗੋਂ ਹੱਸਿਆ ਹੋਇਆ ਗੱਲਬਾਤ, ਖਿਜਾਤਾ ਉਹਨੇ ਸੱਚੀ ਮੁੱਚੀ। ਹਾਂਜੀ। ਜੀਓ ਗੜਗੀਲੇ ਆਹ ਵੇਖੋ ਕਿੱਦਾਂ ਰੋਣ ਡਿਆ, ਤੂੰ ਬੜਾ ਸਹੀ ਆ। ਇਹਦਾ ਵੀ ਕੋਈ ਸਕੈਂਡਲ ਨਹੀਂ ਪਾਇਣਾ। ਮੈਂ ਤੈਨੂੰ ਅਸਲ ਵਾਕਿਆ ਦਾ ਮੈਂ ਸੁਣਿਆ ਸਾਰਾ ਅਸਲ ਵਾਕਿਆ ਫਰੀਦ ਸਾਹਿਬ ਇਹ ਆ ਕਿ ਉਹ ਲੜਕੀ ਹੈ ਸੀ, ਅੱਛੀ ਲੱਗਦੀ, ਸਾਰਾ ਕੁਝ। ਆ ਬਾਕੀ ਜਿੰਨਾ ਨਾ ਸਾਰਾ ਵੀ ਕਿ ਕਰ ਤੇ ਅੱਧੇ ਪੈਸੇ ਦੇ ਦਿਓ ਤੇ ਫਲਾਣੇ ਅੱਧੇ ਪੈਸੇ ਅਗਰ ਇਹਨੇ ਮੰਗੇ ਵੀ ਹੁੰਦੇ ਜੈਨੂਇਨ ਵੀ, ਤੇ ਇੱਥੇ ਬੈਠਾ ਉਹ ਕਦੀ ਨਾ ਗੱਲ ਕਰਨਾ। ਇਸ ਤੋਂ ਤੁਸੀਂ ਦਿਲ ਤੇ ਨਾ ਲਵੋ ਇਹ ਗੱਲ। ਲੇਕਿਨ ਉਹਨੇ ਜ਼ਿਆਦਾ ਓਵਰ ਕਰਤਾ ਜ਼ਰਾ, ਉਹ ਪੂਰਾ ਭਰ ਕੇ ਐਕਟਰ ਬਣ ਕੇ ਸਾਲਾ ਆ ਗਿਆ। ਮੈਂ ਮਜ਼ਾ ਵੀ ਆਇਆ। ਉਹ ਨਹੀਂ ਉਸਤਾਦ ਜੀ, ਉਹ ਲੜਕੀ, ਮੈਂ ਅਗੋ ਉਹੀ ਗੱਲ ਸ਼ੁਰੂ ਕਰਾਂ ਮੈਂ ਆਪਣੇ ਵਾਲੀ। ਉਹ ਜਿਹੜੀ ਲੜਕੀ ਉਹ ਚਲੀ ਗਈ 3 ਦਿਨ ਬਾਅਦ, ਡਰਾਮਾ ਯਾਨੀ ਕਿ ਮੁੱਕਿਆ। ਉਹਦੇ ਘਰਲੇ ਮੇਰੇ ਘਰ ਆਏ ਕਿ ਸਾਡੀ ਕੁੜੀ ਇਹ ਉਹ ਫਲਾਂ ਟਮਕਾ। ਮੈਂ ਸੱਚੀ ਮੁੱਚੀ ਪਰੇਸ਼ਾਨ। ਉਹੀ ਕੁੜੀ ਦੇ? ਹਾਂ ਅੱਛਾ। ਉਹਦੇ ਅੱਬੂ ਉਹਨਾਂ ਕੋਲ ਹੁੰਦੀ ਸੀ ਉਹ ਕੈਰੀ ਡੱਬਾ, ਉਹਦੇ ਤੇ ਘਰ ਆਏ ਨੇ ਸਰਵੇ ਤੇ ਦਿਨੇ ਕਿ ਸਾਡੇ ਯਾਨੀ ਕਿ ਉਹ ਕੁੜੀ ਕਿੱਥੇ ਹੈ। ਅੱਬੂ ਮੇਰੇ ਕਹਿੰਦੇ ਫੈਸਲ ਹੈ ਨਹੀਂ, ਘਰ ਆਏਗਾ ਅਸੀਂ ਪੁੱਛ ਕੇ ਦੱਸਾਂਗੇ। ਅੱਬੂ ਮੇਰੇ ਕਹਿੰਦੇ ਕੋਈ ਫੈਸਲਾ ਹੈ, ਮਸਲਾ ਦੱਸ ਦੇ। ਮੇਰੀ ਬੇਗਮ ਨੇ ਮੂੰਹ ਬਣਾਇਆ ਇਹ ਉਹ, ਮੈਂ ਗੁੱਸੇ 'ਚ ਕਿ ਪਤਾ ਨਹੀਂ ਕੌਣ ਹੈ, ਮੈਂ ਥੱਪੜ ਮਾਰਿਆ। ਉਹ ਬੇਗਮ ਨੂੰ ਮੈਂ ਉਸਤਾਦ ਜੀ ਬੋਲਿਆ, ਵਾ ਮੇਰੀ ਸੱਸ ਆਏ ਕਰਾਚੀਓਂ 22 ਏਅਰ ਬੇਗਮ ਨੂੰ ਕਰਾਚੀ ਲੈ ਗਏ। ਤੇ ਕੋਈ ਉਸ ਤੋਂ ਬਾਅਦ ਉਸਤਾਦ ਜੀ ਇੱਕ ਪਾਰਟੀ ਆਈ ਹੈ ਡਰਾਮੇ ਦੀ ਕਿ ਯਾਰ ਫੈਸਲ ਸਾਹਿਬ ਡਰਾਮਾ ਕਰਨਾ, ਕਾਸਟ ਬਣਾਣੀ। ਮੈਂ ਕਿਹਾ ਕਾਸਟ ਬਣਾ ਲੈਣੇ। ਮੈਂ ਟੀਮ ਦੇ ਨਾਮ ਲਿਖੇ ਨੇ, ਸਾਰਾ ਹੀ ਇਹ ਕਰ ਲਓ, ਇਹ ਕਰ ਲਓ, ਇਹ ਕਰ ਲਓ। ਤੇ ਪਹਿਲੇ ਹੀ ਮੈਂ ਉਹ ਕੁੜੀ ਦੇ ਘਰ ਚਲਾ ਗਿਆ ਕਿ ਇਹਨੂੰ ਕਾਸਟ ਕਰਨਾ। ਮੈਂ ਗੱਡੀ ਤੇ ਸਿੱਧਾ ਉਹਨਾਂ ਕੋਲ, ਇਹ ਗੱਡੀ ਦੇ ਬੰਦੇ 4 ਸੀ ਉਤਰੇ ਆ, ਤੇ ਉਧਰੋਂ ਅੰਦਰੋਂ ਕਿੰਨੇ ਹੀ ਆਏ, ਆਹ ਮੁੰਡਾ ਆ ਗਿਆ, ਇਹ ਆਪ ਹੀ। ਤੇ ਉਸਤਾਦ ਜੀ ਉਹਨਾਂ ਨੇ ਮੈਨੂੰ ਫੜ ਕੇ, ਭਾਈ ਉਹਨਾਂ ਦਾ ਮਹੱਲਾ ਸੀ, ਇਲਾਕਾ ਸੀ, ਉਹਨਾਂ ਨੇ ਮੈਨੂੰ ਫੜ ਕੇ ਉਸਤਾਦ ਜੀ ਧੋਤਾ ਵੀ ਲਾਇਆ ਭਾਈ, ਚਪੇੜਾਂ ਮਾਰੀਆਂ। ਉਹਨਾਂ ਨੇ ਕਿਹਾ ਜੀ ਫੈਸਲ ਸਾਹਿਬ ਕੁੜੀ ਕਿੱਥੇ ਜੀ ਸਾਡੀ। ਮੈਨੂੰ ਕੀ ਪਤਾ ਤੇਰੇ ਕੋਲ ਕਿਉਂ ਆਏ ਉਸ ਟਾਈਮ? ਤੂੰ ਕਿਤੇ ਲੈ ਕੇ ਆਇਆ ਸੀ? ਅਸੀਂ ਡਰਾਮਾ ਜੋ ਇਕੱਠੇ ਕਰਦੇ ਪਏ ਸੀਗੇ ਯਾਰ, ਉਹ ਤੇ ਹੋਰ ਵੀ ਬੜੇ ਕਰਦੇ ਪਏ ਸੀ। ਤੇਰੇ ਘਰ ਕਿਉਂ ਆਏ? ਕਿਉਂਕਿ ਅਸੀਂ ਕਲੋਜ਼ ਸੀਗੇ, ਮੈਂ ਤੇ ਗੜਗੀਲਾ। ਸਕੈਂਡਲ ਕੋਈ ਨਹੀਂ। ਕਲੋਜ਼ ਸੀ ਪੁਆਇੰਟ ਵੀ ਨੋਟਡ। ਉਹ ਕਲੋਜ਼ਿੰਗ ਤੋਂ ਮਰਾਦ ਕਿ ਸਾਡੇ ਇਲਾਕੇ ਦੇ ਸਨ ਸਾਰੇ ਹੀ। ਉੱਥੇ ਝਾਲਦੇ ਰਹਿੰਦੇ ਸੀਗੇ ਅਸੀਂ ਬਾਕੀ ਸਾਰੇ। ਸਖਰੋਂ ਹੁੰਦੇ ਸੀ ਸ਼ੋਅ। ਬਾਕੀ ਉਸਤਾਦ ਜੀ ਇੱਥੇ ਦੇ ਨਹੀਂ, ਕੋਈ ਉਧਰ ਮਿਲਟ ਟੋਨ ਦਾ ਸੀਗਾ, ਕੋਈ ਉਧਰ ਦਾ ਫੈਸਲਾ ਵਾਲੀ ਦਾ। ਗੱਲ ਉਹੀ ਆ ਕਿ ਜਿਹੜਾ ਇੱਧਰ ਹੀ ਆਏ ਨਾ ਸਿੱਧਾ, ਉਧਰ ਵੀ ਨਹੀਂ ਗਏ। ਹਾਂਜੀ ਇਹ ਛੱਤ ਵਾਲੇ ਆਪਣੇ ਬੰਦੇ- ਮੁਕਾਬਲਾ ਸੀ ਨਾ ਸਿਸਟਮ ਸਾਜੀ, ਮੈਂ ਖਤਮ ਕਰਦੀ। ਮੈਂ ਕਿਹਾ ਓਕੇ ਜਾਓ ਤੁਸੀਂ, ਮੇਰੇ ਨਾਲ ਪੈਕਅਪ। ਉਹ ਫਿਰ ਤੀਸਰੇ ਦਿਨ ਬਾਅਦ ਉਹ ਕੁੜੀ ਕਹਿੰਦੀ ਮੈਂ ਆਪਣੀ ਸਹੇਲੀਆਂ ਦੇ ਨਾਲ ਅਸੀਂ ਮਰੀ ਚਲੇ ਗਏ ਸੀ। ਤੇ ਮੈਂ ਕਿਹਾ ਇਸ ਤਰ੍ਹਾਂ ਹੀ ਤੂੰ ਮੇਰੀ ਭੈਣਾਂ ਤਰ੍ਹਾਂ ਹੈ, ਤੂੰ ਜੋ ਵੀ ਹੈ। ਜੇ ਮੇਰੇ ਘਰ ਆ ਕੇ ਸਿੱਧੀ ਗੱਲ ਕਰਕੇ ਫੈਸਲ ਨਾਲ ਮੇਰਾ ਕੋਈ ਐਸਾ ਰਿਲੇਸ਼ਨ ਨਹੀਂ, ਮੇਰੇ ਘਰ ਲੜਾਈ ਪਈ ਤੇ ਮਾਫੀ ਆ ਕੇ ਮੰਗ ਕੇ ਜਾ। ਉਹਦਾ ਵਾਲਾ ਸਾਹਿਬ ਕਹਿੰਦਾ ਪਰ ਮਾਫੀ ਦੇ ਅਸੀਂ ਕਦੇ ਨਹੀਂ ਮੰਗੀ। ਮੈਂ ਕਿਹਾ ਚਲੋ ਕੋਰਟ ਦੇ ਵਿੱਚ ਮੁਲਾਕਾਤ ਹੋਏਗੀ। ਮੇਰਾ ਇੱਕ ਯਾਰ ਸੀਗਾ, ਉਹਨੇ ਘਰੋਂ ਕੋਟ ਪਾਇਆ, ਜਾ ਕੇ ਕਹਿੰਦਾ ਜੀ ਹੁਣ ਮਾਫੀ ਮੰਗ। ਸਾਜੀ ਨੇ ਉੱਥੇ ਜਾ ਕੇ ਵੀ ਇੱਕ ਗਾਣਾ ਕਰਵਾਇਆ ਵਾ ਅੱਛਾ ਉੱਥੇ ਜਾ ਮੈਂ ਉਸਤਾਦ ਜੀ ਉਹਨਾਂ ਦੇ, ਮੇਰਾ ਇੱਕ ਯਾਰ ਵਕੀਲ ਸੀ, ਕਹਿੰਦਾ ਕੇਸ ਕਰ, ਤੂੰ ਕੇਸ ਕਰ, ਮੈਂ ਨਾਲ ਤੇਰੇ ਕੇਸ ਕਰਤਾ। ਫਰੀਦ ਸਾਹਿਬ ਉਹਨਾਂ ਨੂੰ ਸੰਮਨ ਭੇਜੇ। ਪਹਿਲੀ ਤਰੀਕ ਤੇ ਨਾ ਉਹ ਜਿੱਤ ਗਏ। ਇਹਦਾ ਸਪੀਡੀ ਫੈਸਲਾ। ਵਾਹ ਵਾਹ ਵਾਹ। ਪਹਿਲੀ ਤਰੀਕ ਤੇ ਜਿੱਤ ਗਏ ਤੇ ਉਲਟਾ ਉਹਨਾਂ ਨੇ ਮੇਰੇ ਤੇ ਕਰਤਾ ਤਵੀਜ਼ ਤੋਂ। ਠੀਕ ਹੈ, ਕੋਈ ਬੜੀ ਮੁਸ਼ਕਿਲ ਜਾਲ ਚੜੀ, ਵੱਡੇ ਪਾ ਪੂ ਕੇ ਹੋ ਗਏ। ਉਹਨੇ ਫਿਰ ਦੁਬਈ ਜਾਣਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਤੇ ਕੇਸ ਚੱਲਣ ਡਿਆ, ਤੁਸੀਂ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਮੈਨੂੰ ਮਾਫ ਕੀਤਾ। ਉਹ ਵੀ ਸਫਰ ਪੈ ਗਿਆ ਨੇ। ਦੇ ਲੋ ਬੈਂਡ ਵਿੱਚੋਂ ਹੀ ਨਿਕਲਿਆ ਸਾਜੀ। ਲੇਕਿਨ ਫੈਸਲ ਸਾਹਿਬ ਭਾਵੇਂ ਝੂਠੀ ਸੱਚੀ, ਉਸਤਾਦ ਜੀ ਪਤਾ ਨਹੀਂ ਕਿਉਂ ਫੈਸਲ ਦੇ ਤੈਨੂੰ ਲੱਗ ਰਿਹਾ ਦਿਲੋਂ ਜੇ ਲੱਗਾ ਜਿਹਨੂੰ ਇੰਜ ਮਤਲਬ ਮੈਂ ਜਾਂ ਫੈਸਲ ਨਾ 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 ਅੱਜ ਤੋਂ ਬਾਅਦ ਮੇਰੀ ਅਗਰ ਆਪਾਂ ਸਟੇਜ ਦੇ ਬੰਦੇ ਲਿਆਈਏ ਨਾ, ਇਹਨਾਂ ਦੇ ਸਕੈਂਡਲ ਉਹ ਨਿਕਲਣ ਥੋੜੀ ਸੋਚ ਆ। ਨਹੀਂ ਸਕੈਂਡਲ ਨਹੀਂ, ਅਲਹਮਦੁਲਿਲਾ ਕੰਮ ਕੀਤਾ, ਸਟੇਜ ਕੀਤਾ, ਫਖਰ ਨਾ ਕੀਤਾ ਯਾਰ। ਫੈਸਲ ਸਾਹਿਬ ਇਹ ਇਹਨੂੰ ਵੀ ਕੀਤਾ ਸਕੈਂਡਲ ਫਖਰ ਕਹਿੰਦੇ ਨਾਲ। ਨੇ ਮਾਜ਼ਰਤ ਨਾਲ, ਜਿਹੜਾ ਸ਼ਾਦਾਦ ਕਪੂਰ ਸਾਹਿਬ ਫਰਮਾ ਰਹੇ ਸੀ। ਮੈਂ ਕਹਿ ਰਿਹਾ ਫੈਸਲ ਸਾਹਿਬ ਇੱਕ second। ਤੁਸੀਂ ਇੱਧਰ ਨੂੰ ਅਗਰ- ਕਰ ਇੱਕ ਮਿੰਟ। ਫੈਸਲ ਸਾਹਿਬ ਉਸਤਾਦ ਜੀ ਤੁਸੀਂ ਮੂੰਹ ਐਨ ਕਰ ਲਿਆ। ਫੈਸਲ ਦਾ ਐਕਸਪ੍ਰੈਸ਼ਨ ਵੇਖਦੇ ਨਾ, ਇਹਦੀ ਜਾਨ ਤੇ ਫੜਕੇ ਨੇ ਉਹ ਗੜੀਲੇ ਗੱਲ ਸਿੱਧੀ ਕਰ। ਇਹਦੇ ਨਹੀਂ ਉਸਤਾਦ ਜੀ ਸਕੈਂਡਲ ਅਲਹਮਦੁਲਿਲਾ। ਨਹੀਂ ਸਾਜੀ ਇੱਕ ਮਿੰਟ ਫੈਸਲ ਭਾਈ 1 ਮਿੰਟ ਰੁਕੇ ਜ਼ਰਾ। ਇਹ ਜਨਮ ਗੱਲ ਹੈ ਸਾਜੀ ਨੇ ਫੈਸਲ ਭਾਈ ਬੜੇ ਨਾਈਸ ਹਨ। ਐਵੇਂ ਇਹ ਤਾਂ ਸ਼ੋਅ ਦਾ ਇੱਕ ਨਿਜ਼ਾਮ ਬਣਾਇਆ ਨਾ, ਚੱਕਰ ਐਸੀ ਲਾਈਟ ਚੱਲ ਦੀ ਫਿਰ ਤਾਂ ਇੱਕ ਦੋ ਸ਼ੋਆਂ ਬਾਅਦ ਇਦਾਂ ਦਾ ਨਿਜ਼ਾਮ ਬਣਾ ਲਿਆ ਕਰ, ਹੋਰ ਵੀ ਕੋਈ ਯਾਦ ਕਰ। ਜਿਹੜੇ ਪੁਰਾਣੇ ਉਹ ਤਾਂ ਮੈਨੂੰ ਯਾਦ ਆ ਜੀ ਹੋਰ ਵੀ।
ਹਏ ਤੇ ਇੱਕ ਬਸ ਖੁੱਲਿਆ ਤੂੰ ਵਾ ਅਗਲੀ ਸਟੋਰੀ ਜ਼ਰਾ ਕੋਈ ਚੇਂਜ ਰੱਖ ਉਸਤਾਦ ਜੀ ਹੁਣੇ ਪੇ ਲੈ ਲਓ ਨਹੀਂ ਅਗਲੀ ਰੋੜਾ ਨਾ ਮਾਰਦੇ ਮੇਰੇ ਨਹੀਂ ਨਹੀਂ ਯਾਰ ਐਸਾ ਭਾਈ ਨਾਈਸ ਆਦਮੀ ਨੇ ਯਾਰ ਐਵੇਂ ਕੀ ਉਹ ਨਾਈਸ ਗੱਲ ਆ ਤੈਨੂੰ ਫੜ ਲੈਣਾ ਉਹਨਾਂ ਨੇ ਬਾਹਰ ਨੂੰ ਕਹਿੰਦੇ ਨਾਲ ਕਹਿੰਦਾ ਹਲਕਾ ਜਿਹਾ ਚੱਕਰ ਹੈ ਸੀ ਆਹੋ ਉਹਨੇ ਚੱਕਰ ਚੁੱਕਰ ਨਹੀਂ ਯਾਰ, ਚੱਕਰ ਸਿਸਟਮ ਸੀ ਬਸ ਸ਼ੁਰੂ ਤੋਂ ਹੀ ਨਹੀਂ ਹੈ। ਤੂੰ ਨਾਈਸ ਸਿਸਟਮ ਸੀ ਕਹਿੰਦਾ ਬਸ ਨਾਈਸ ਕਹਿ ਰਿਹਾ ਤੇ ਮੈਨੂੰ ਕੀ ਪਤਾ ਨਹੀਂ ਕਿਉਂ ਜ਼ਮੀਰ ਨਹੀਂ ਮੰਨ ਇੱਥੇ ਮੇਰੇ ਵਾਲੀ ਜਗ੍ਹਾ ਤੇ ਆ ਯਾਰ ਮੇਰੀ ਤੇ ਜਿਵੇਂ ਦੁਨੀਆ ਉਜੜ ਗਈ ਉਸਤਾਦ ਜੀ। ਉਸਤਾਦ ਜੀ ਤੇਜਾ ਹੈਗਾ ਸਾਡਾ ਡਾਇਰੈਕਟਰ, ਉਹਦੇ ਲਈ ਜਦੋਂ ਡਰਾਮੇ ਕੀਤੇ ਉਹ ਜਾਂ ਚੀਜ਼ ਹੀ ਹੋਏ ਜਾਂ ਸ਼ੁਗਲ ਹੀ ਲੱਗਾ। ਹਾਂ ਅਸੀਂ ਇਹਨਾਂ ਉਸਤਾਦ ਜੀ ਉਹਦੇ ਨਾਲ ਡਰਾਮਾ ਕਰਨ ਦੇ, ਮੈਂ ਸਰਵਰ ਰਾਈ ਤੇ ਨਾਲ ਅੱਲਾ ਜਿੰਦਾ ਹੀ ਕਰਦੇ ਸ਼ਬੀਰ ਖਾਨ ਸਾਹਿਬ। ਹਾਂ ਤੇ ਉਸਤਾਦ ਜੀ ਅਸੀਂ ਬਦਮਾਸ਼ ਬਣੇ ਹੋਏ, ਮੈਂ ਤੇ ਸਰਵਰ ਰਾਈ ਪੂਰੇ ਭਾਰਨਾ ਤੇ ਸ਼ਬੀਰ ਖਾਨ ਸਾਹਿਬ ਨੂੰ ਹਣਾ ਅਸੀਂ ਘੇਰਾ ਪਾਇਆ। ਤੇ ਹੁਣ ਉਹਨਾਂ ਉਸਤਾਦ ਜੀ ਬਲਾਸਟਿੰਗ ਇੱਕ ਹੁੰਦੀ ਹੈ, ਬਲਾਸਟਿੰਗ ਇੱਕ ਉਹ ਛਾਪਰ ਹੁੰਦਾ, ਉਹਦੇ ਵਿੱਚ ਕਲਰ ਪਾਣਾ, ਕਲਰ ਪਾ ਕੇ ਨਾ ਤੇ ਇੱਥੇ ਯਾਨੀ ਕਿ ਨਾ ਇੱਕ ਤਾਰ ਜੀ ਲਾ ਕੇ ਨਾ ਉਹ ਤਾਰ ਸਲਵਾਰ ਦੇ ਬਲੈਂਡ ਕੱਢ ਕੇ ਬਣਾਈ ਦੱਸਣਾ ਸਾਜੀ ਤੇ ਇਹ ਸੁੱਚ ਦਬਾਈਦਾ ਤੇ ਬਲਮ ਕਰਕੇ ਪਟਾਕਾ ਵੱਜਦਾ, ਇਹ ਬਲਾਸਟਿੰਗ। ਹੁਣ ਉਸਤਾਦ ਜੀ ਸਿਚੁਏਸ਼ਨ ਆਇਆ ਸੀ ਕਿ ਦਰਮਿਆਨ ਦੇ ਵਿੱਚ ਸ਼ਬੀਰ ਖਾਨ ਸਾਹਿਬ ਤੇ ਮੈਂ ਤੇ ਸਰਵਰ ਰਾਈ ਦੋਵੇਂ ਭਰਾ ਤੇ ਅਸੀਂ ਘੇਰਾ ਪਾਇਆ ਸ਼ਬੀਰ ਖਾਨ ਸਾਹਿਬ ਨੂੰ। ਮੈਂ ਇੱਧਰੋਂ ਆਇਆ, ਸਰਵਰ ਰਾਈ ਉੱਧਰੋਂ ਆ, ਚੌਧਰੀ ਸਿੱਧਾ ਆਇਆ ਤੇ ਉਹ ਕੋਲ ਚੌਧਰੀ ਕਹਿੰਦਾ ਸੀ ਓਏ ਜਿਹੜੀਆਂ ਗੋਲੀਆਂ ਤੇ ਤੁਸੀਂ ਮਾਣ ਕਰ ਰਹੇ ਹੋ ਉਹ ਤੇ ਕਦੋਂ ਦੀਆਂ ਮੈਂ ਤੁਹਾਡੀਆਂ ਬੰਦੂਕ ਚੋਂ ਕੱਢ ਕੇ ਤੇ ਮੈਂ ਮਿੱਟੀ ਕਰਦੀਆਂ ਤੇ ਤੁਸੀਂ ਸਿੱਧੇ ਹੋਏ ਹੋ। ਉਹ ਇੰਜ ਕਰਕੇ ਉਸਤਾਦ ਜੀ ਉਹਨੇ ਮੈਨੂੰ ਫੈਰ ਮਾਰਿਆ ਟਕਾ ਤੇ ਪਿੱਛੋਂ ਸਰਵਰ ਰਾਈ ਮਰ ਗਿਆ। ਉਹ ਗਲਤ ਕੱਢਣਾ ਪਿਆ ਪੁਆਇੰਟ ਆਫ ਕਿਤੇ ਅਸੀਂ ਕਿਤੇ ਉਸਤਾਦ ਕੇ ਪਬਲਿਕ ਤੁਰੀ। ਅੱਛਾ ਜੀ ਫੈਸਲ ਸਾਹਿਬ ਆਖਰੀ ਗੱਲ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਨਾਜ਼ਰੀਨ ਆਖਰੀ ਗੱਲ ਸਹੀ ਆ ਤੇ ਪੂਰੀ ਕਰ ਲੈਣ ਦੋ ਕਸਮੇ ਉਹ 6 ਦਿਨ ਦੇ ਜਣਾ ਅੱਗੋਂ ਵਾਲਾ ਉਸਤਾਦ ਜੀ ਦੂਜੇ ਸ਼ੋਅ 'ਚ ਫੇਰ ਇੰਜ ਹੀ ਹੋਇਆ। ਅਸੀਂ ਉਹ ਹੁਣ ਉਸ ਜਾਦੂਗਰ ਜਿਹੜਾ ਸੀਗਾ ਸਾਡਾ ਉਹ ਬਲਾਸਟ ਵਾਲਾ ਬਟਨ ਨੱਪਣ ਵਾਲਾ ਉਹ ਕਹਿੰਦਾ ਹੁੰਦਾ, ਉਸ ਬੜਾ ਪਿਆਰ ਕਰਦਾ ਸੀ ਇਹ ਯਾਰ ਸਹੀ ਤਰ੍ਹਾਂ ਦੱਸ ਇਹ ਮੇਰਾ ਬਟਨ ਆ ਇਹ ਉਹਦਾ ਬਟਨ ਆ। ਤੇ ਹੁਣ ਦੋਵਾਂ ਦੇ ਨਾ ਉਹਨਾਂ ਨੇ RR ਲਿਖਿਆ ਹੈ, ਰਾਮੇ ਤੇ ਰਾਈ ਦੋਵਾਂ ਦੇ RR ਲਿਖਿਆ। ਮੈਂ ਕਿਹਾ ਯਾਰ ਠੀਕ ਹੈ ਉਸਤਾਦ ਜੀ। ਉਹ ਸ਼ਬੀਰ ਖਾਨ ਸਾਹਿਬ ਨੇ ਪਤਾ ਕੀ ਹੱਲ ਕੱਢਿਆ, ਉਹਨਾਂ ਨੇ ਕਿਸਮੇ 2 ਬੰਦੂਕਾਂ ਨਾਲ ਪੜ ਲਈਆਂ। ਉਹ ਕਹਿੰਦਾ ਸਿੱਧੇ ਹੋ ਜਾਓ ਤੂੰ ਚੱਲ ਗਈ ਪਕੜੀ ਕਿਹਦੀ ਚੱਲ ਓਏ ਜਿਹੜਾ ਮਰਜ਼ੀ ਪ੍ਰੂਫ ਪਾ ਦੇ ਜਿਹੜਾ ਮਰ ਗਿਆ ਜੋ ਡਰਾਮਾ ਸੀ ਸਾਜੀ ਚੱਲੇ ਹੀ ਨਾ, ਫਰੀ ਚੱਲੇ ਹੀ ਨਾ, ਉਹ ਫਾਇਰ ਹੀ ਨਾ ਚੱਲੇ, ਬਲਾਸਟ ਨਾ ਹੋਏ ਤੂੰ ਇੰਜ ਕਰਕੇ ਸਿੱਧੇ ਹੋ ਜਾ, ਮਰਨ ਲਈ ਤਿਆਰ ਹੋ ਜਾ ਤੇ ਫਿਰ ਨਹੀਂ ਚੱਲਿਆ। ਦੱਸ ਮੈਂ ਕਹਿ ਲਿਆ ਤਿਆਰ ਹੋ ਜਾਓ। ਉਹ ਸਾਡੀ ਉਹਨੇ ਬੰਦੂਕ ਤੇ ਲੱਗੀ ਤੀ ਤੇ ਦੋ ਵੀ ਪੜ ਗਏ ਕੱਟੀ ਪੜ ਕੇ ਉਹ ਕੱਟੀ ਪੜ ਗਈ ਸੀ ਫਿਰ ਆਸ ਤਾਂ ਨਹੀਂ ਤੂੰ ਕਿਹੜੀ ਤਿਆਰ ਹੋ ਜਾਓ ਠੀਕ ਹੈ। ਮਿੱਠਾ ਕਹਿੰਦਾ ਤੁਹਾਨੂੰ ਮੈਂ ਕਹਿਣ ਡਿਆ ਉਹ ਤੁਹਾਨੂੰ ਖੁਦਾ ਦਾ ਵਾਸਤਾ ਤਿਆਰ ਹੋ ਜਾਓ। ਲੇਟ ਹੋ ਰਿਹਾ ਨਾ ਬੰਦੂਕ ਚੱਲ ਹੀ ਰਹੀ ਤੇ ਲੇਟ ਹੋ ਕੇ ਉੱਥੇ ਟਾਈਮ ਲਗਾਈ ਜਾ ਰਿਹਾ ਤਿਆਰ ਹੋ ਜਾਓ ਮੈਂ ਕਹਿ ਰਿਹਾ ਨਾ ਤਿਆਰ ਹੋ ਜਾਓ। ਕਹਿੰਦਾ ਤੁਸੀਂ ਤਿਆਰ ਨਹੀਂ ਨਾ ਹੋਏ ਫਿਰ ਉੱਤੇ ਕਰੀਆ ਮੈਂ ਦੱਸਦਾ ਕਿ ਯਾਰ ਹੋਈ ਇੱਕ ਤਾਂ ਹੋਣਾ ਤੁਸੀਂ ਤਿਆਰ ਕਹਿੰਦਾ ਲਓ ਫਿਰ ਮੇਰੇ ਮਰ ਗਏ। ਉਹ ਇੰਜ ਕਰਕੇ ਬੰਦੂਕਾਂ ਥੱਲੇ ਕੀਤੀ ਤੇ ਉੱਤੇ ਚੱਲ ਗਈਆਂ। ਉਹਨੇ ਨਾ ਯਾਰ ਆ ਕੇ ਨਾ ਖਾਨ ਸਾਹਿਬ ਨੇ ਇੰਜ ਕਰਕੇ ਕਹਿੰਦਾ ਸਿੱਧੇ ਹੋ ਜਾ ਓਏ ਤੂੰ ਨਹੀਂ ਚੱਲਣ ਨਹੀਂ ਆ ਤੂੰ ਕਹਿੰਦਾ ਇੰਜ ਕੀਤਾ ਤੇ ਦੋ ਵੀ ਪੜ ਗਏ ਤੇ ਇੱਕ ਵਾਰੀ ਕੀ ਹੋਇਆ ਸਰਵਰ ਆਈ ਵਾਲਾ ਜਨਤਾ ਹੀ ਘਰ ਦੇ ਉਹਦਾ ਬਾਹਰ ਹੀ ਫਟ ਗਿਆ। ਸਰਵਰ ਆਈ ਹੈਗਾ ਵਾ ਫੋਤ ਹੋ ਗਿਆ ਵਾ, ਮੇਰਾ ਯਾਰ ਸੀਗਾ ਫੋਤ ਨਹੀਂ ਉਹ ਫੌਤ ਹੋ ਗਿਆ ਵਿਚਾਰਾ ਉਹਦਾ ਅੱਛਾ ਸਰਵਰ ਆਈ ਦਾ ਬਾਹਰ ਹੀ ਫਟ ਗਿਆ ਤੇ ਚੌਧਰੀ ਮੈਨੂੰ ਕਹਿਣ ਡਿਆ ਤੇਰੇ ਭਰਾ ਨੂੰ ਤੇ ਮੈਂ ਬਾਹਰ ਹੀ ਮਾਰਤਾ। ਸਾਜੀ ਇੱਕ ਡਰਾਮਾ ਸੀ ਉਹ ਲੈਂਡ ਸਿੱਧੀ ਦੀ ਹੋਣੀ ਫਰੀ ਸਾਬਰੀ ਸਾਹਿਬ ਉਹ ਡਰਾਮਾ ਜਦੋਂ ਹੋਇਆ ਫਿਰ ਡਿਸਾਈਡ ਕੀ ਕੀਤਾ ਡਾਇਰੈਕਟਰ ਨੇ ਕਿ ਯਾਰ ਤੁਸੀਂ ਦੋਵਾਂ ਨੇ ਸਾਹਮਣੇ ਖਲੋਣਾ ਠੀਕ ਹੈ ਜਿਹਦਾ ਵੱਜ ਗਿਆ ਤੇ ਉਹਦਾ ਵੱਜ ਗਿਆ। ਜਿਹਦਾ ਬਚ ਗਿਆ ਉਹਦਾ ਚਲੋ ਜੀ ਲੋ ਜੀ ਸਾਜੀ ਇਹਦੀ ਆ ਟਾਈਮ ਹੋ ਗਿਆ time ਇੱਕ ਆਖਰੀ ਗੱਲ ਅਗਲੇ ਸ਼ੋਅ 'ਚ ਕਰ ਲਿਓ ਯਾਰ। ਚਲੋ ਚਲੋ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਠੀਕ ਆ ਜੀ ਤੇ ਆਪਣਾ ਬਹੁਤ ਖਿਆਲ ਰੱਖੋ ਲਵ ਯੂ ਰੱਬ ਰਾਖਾ।